अस्सलामुअलैकुम। गुड मॉर्निंग सोहणियो, गुड मॉर्निंग। रमज़ानुल मुबारक दी बहुत बहुत मुबारक होवे पहला रोज़ा सारिਆਂ ਨੂੰ। ਜਿਨ੍ਹਾਂ ਨੇ ਪਹਿਲਾ ਰੋਜ਼ਾ ਰੱਖਿਆ ਵੇ ਉਹਨਾਂ ਸਾਰਿਆਂ ਨੂੰ ਪਹਿਲੇ ਰੋਜ਼ੇ ਦੀ ਮੁਬਾਰਕ, ਤੇ ਜਿਨ੍ਹਾਂ ਨੇ ਅੱਜ ਰੱਖਣਾ ਵੇ ਉਹਨਾਂ ਨੂੰ ਵੀ ਪੇਸ਼ਗੀ ਮੁਬਾਰਕਬਾਦ। ਪਾਕਿਸਤਾਨ ਵਿੱਚ ਕਿਉਂਕਿ ਅੱਜ ਰੋਜ਼ਾ ਰੱਖਿਆ ਜਾਣਾ ਵੇ, ਅਸੀਂ ਰਾਤ ਨੂੰ ਸਹਿਰੀ ਖਾ ਲਈਏ ਤੇ ਇੱਕ ਦਿਨ ਦਾ ਫਰਕ ਆਇਆ ਵੇ। ਬਹਿਰ ਸਾਰੇ ਮੁਸਲਮਾਨਾਂ ਨੂੰ, ਦੁਨੀਆ ਭਰ ਦੇ ਜਿਹੜੇ ਸਾਡੇ ਮੁਸਲਿਮ ਭੈਣ ਭਰਾ ਨੇ ਜਿਹੜੇ ਰੋਜ਼ਾ ਰੱਖ ਰਹੇ ਨੇ, ਉਹਨਾਂ ਸਾਰਿਆਂ ਨੂੰ ਦਿਲ ਦੀ ਗਹਿਰਾਈਆਂ ਦੇ ਨਾਲ ਰਮਜ਼ਾਨੁਲ ਮੁਬਾਰਕ ਦੀ ਆਮਦ ਦੀ ਮੁਬਾਰਕਬਾਦ ਦੇਣੀ ਆ। ਤੇ ਜੀ ਬੜਾ ਸੋਹਣਾ ਦਿਨ ਨਿਕਲਿਆ ਵੇ, ਅੱਲਾਹ ਪਾਕ ਨੇ ਬੜਾ ਅੱਛਾ ਦਿਨ ਕੱਢਿਆ ਵੇ ਕਿ ਧੁੱਪ ਆਈ ਏ, ਧੁੱਪ ਹੁੰਦੀ ਏ ਤੇ ਜ਼ਿੰਦਗੀ ਦਾ ਅਹਿਸਾਸ ਹੁੰਦਾ ਵੇ। ਠੰਡਕ ਹੈਗੀ ਏ ਥੋੜ੍ਹੀ, ਕਿਉਂਕਿ ਇਸ ਸਾਲ ਸਰਦੀ ਕੁਝ ਜ਼ਰੂਰਤ ਤੋਂ ਜ਼ਿਆਦਾ ਹੀ ਪੈ ਗਈ ਏ। ਬਹਿਰਹਾਲ ਇਹ ਵੇ ਕਿ ਅੱਛਾ ਲੱਗ ਰਿਹਾ ਵੇ, ਥੋੜ੍ਹਾ ਥੋੜ੍ਹਾ ਠੰਡੀ ਠੰਡੀ ਹਵਾ ਦਾ ਝੋਂਕਾ ਤੇ ਉਤੋਂ ਗਰਮ ਗਰਮ ਸੂਰਜ ਕੇ ਨਜ਼ਾਰੇ ਤੇ ਵੀ ਬੜਾ ਚੰਗਾ ਪਿਆ ਲੱਗਦਾ ਵੇ। ਤੇ ਅਸੀਂ ਆਪਣਾ ਕੰਮ ਕਾਜ ਸ਼ੁਰੂ ਕਰਨ ਲੱਗੇ ਸਾਂ ਤੇ ਫਿਰ ਮੈਂ ਕਿਹਾ ਚਲੋ ਮੈਂ ਕੀ ਕਹਿੰਦੇ ਨੇ ਇੱਕ ਚੱਕਰ ਬਾਹਰ ਦਾ ਲਾਵਾਂ। ਮੇਰਾ ਮਾਮੂਲ ਹੈ ਹੀ ਕਿ ਜਦੋਂ ਧੁੱਪ ਹੁੰਦੀ ਏ ਇਸ ਤਰ੍ਹਾਂ ਮੈਂ ਇੱਕ ਚੱਕਰ ਜ਼ਰੂਰ ਲਾਉਂਦੀ ਹਾਂ, ਕਿਉਂਕਿ ਫਿਰ ਅਸੀਂ ਪੂਰਾ ਦਿਨ ਅੰਦਰ ਹੀ ਰਹਿਣਾ ਹੁੰਦਾ ਵੇ। ਬਸ ਖਿੜਕੀ ਵਿੱਚੋਂ ਦੇਖਦੇ ਰਹਿੰਦੇ ਹਾਂ ਕੁਦਰਤ ਦੇ ਨਜ਼ਾਰੇ, ਤੇ ਅਸੀਂ ਫਿਰ ਅੰਦਰ ਹੀ ਜ਼ਿਆਦਾ ਟਾਈਮ ਗੁਜ਼ਾਰਦੇ ਹਾਂ। ਤੇ ਚਲੋ ਜੀ ਚੱਲਦੇ ਹਾਂ ਅੰਦਰ, ਚੱਲ ਕੇ ਦੇਖੀਏ ਕਿ ਅਸੀਂ ਅੱਜ ਕੀ ਕਰਨ ਲੱਗੇ ਹਾਂ, ਕਿਆ ਕਮਾਲ ਕਰਨੇ ਲਗੇ ਹੈ ਹਮ। ਅਲਹਮਦੁਲਿਲਾ ਰੋਜ਼ਾ ਅੱਜ ਅਸੀਂ ਰੱਖ ਲਿਆ ਸੀ। ਜ਼ਾਰੇ ਸਹਿਰੀ ਨੂੰ ਉੱਠੇ ਉਹੀ ਜਿਹੜਾ ਹੁੰਦਾ ਵੇ ਕਿ ਜਿਹੜੇ ਜੋ ਆਪਣੀ ਪਸੰਦ ਦੀ ਸਹਿਰੀ ਖਾਣੀ ਹੁੰਦੀ ਏ ਉਹ ਖਾ ਲੈਂਦਾ ਵੇ। ਤੇ ਮੈਂ ਤੇ ਹਮੇਸ਼ਾ ਤੋਂ ਮੇਰਾ ਜ਼ਿੰਦਗੀ ਦਾ ਉਸੂਲ ਰਿਹਾ ਵੇ। ਤੁਹਾਡੀ ਜ਼ਿੰਦਗੀ ਦੇ ਕੁਝ ਉਸੂਲ ਹੁੰਦੇ ਨੇ ਨਾ, ਕੁਝ ਚੰਗੇ ਹੁੰਦੇ ਨੇ, ਕੁਝ ਭੈੜੇ ਹੁੰਦੇ ਨੇ। ਪਰ ਸਾਡੀ ਜ਼ਿੰਦਗੀ ਦਾ ਜਿਹੜਾ ਉਸੂਲ ਹੈ ਹਮੇਸ਼ਾ ਅੰਡੇ ਦੇ ਨਾਲ ਨਾਸ਼ਤਾ, ਜਿਵੇਂ ਨਾਸ਼ਤਾ ਕਰਨੀ ਆ ਨਾ, ਬਸ ਉਹੀ ਮੇਰੀ ਸਹਿਰੀ ਹੁੰਦੀ ਹੈ। ਮੈਨੂੰ ਸਹਿਰੀ ਵਿੱਚ ਸਾਲਨ ਬਸ ਖਾਣ ਦੀ ਆਦਤ ਨਹੀਂ ਹੈ। ਤੇ ਇਸ ਤੋਂ ਫਿਰ ਉਸ ਮੈਂ ਅੰਡਾ, ਬ੍ਰੈਡ, ਵੱਡਾ ਸਾਰਾ ਚਾਹ ਦਾ ਕੱਪ ਤੇ ਇੱਕ ਗਲਾਸ ਪਾਣੀ, ਤੇ ਅਸੀਂ ਸਹਿਰੀ ਖਾ ਲਈ ਸੀ ਉੱਠ ਕੇ। ਫਿਰ ਉਸ ਤੋਂ ਬਾਅਦ ਉਹ ਇੱਕ ਥੋੜ੍ਹਾ ਬਹੁਤ ਜਿਹੜਾ ਆਪਣਾ ਇਬਾਦਤ ਦੀ ਕੋਸ਼ਿਸ਼ ਬੰਦਾ ਕਰਦਾ ਹੋਵੇ ਕਿ ਚਲੋ ਥੋੜ੍ਹੀ ਬਹੁਤ ਅਸੀਂ ਇਬਾਦਤ ਵੀ ਨਾਲ ਕਰ ਲਈਏ ਜਿੰਨੀ ਅਸੀਂ ਕਰ ਸਕੀਏ। ਤੇ ਬਸ ਜੀ ਇਹ ਰੂਟੀਨ ਹੈ, ਕੋਈ ਖਾਸ ਸਹਿਰੀ ਦਾ ਅਹਿਤਮਾਮ ਨਹੀਂ ਸੀ ਕਿ ਵੀ ਬਹੁਤ ਜ਼ਿਆਦਾ। ਹਾਂ, ਕਦੀ ਕਦੀ ਦਿਲ ਚਾਹੇਗਾ ਤੇ ਫਿਰ ਪਰੌਠੇ ਦਾ ਵੀ ਤੜਕਾ ਵਿੱਚ ਲੱਗ ਜਾਏਗਾ, ਕਿਉਂਕਿ ਉਹ ਪੰਜਾਬੀ ਵੀ ਜਿਹੜਾ ਪਰੌਠੇ ਨਾ ਖਾਵੇ ਬਈ ਇਹ ਤਾਂ ਹੋ ਹੀ ਨਹੀਂ ਸਕਦਾ। ਤੇ ਅਸੀਂ ਕੀ ਕਹਿੰਦੇ ਨੇ, ਰਾਤ ਨੂੰ ਬੱਚੇ ਆ ਗਏ ਸਨ ਇੱਥੇ ਚਾਂਦ ਰਾਤ ਦਾ ਕਰਕੇ ਕਿ ਵੈਸੇ ਪਹਿਲੇ ਉਹਨਾਂ ਨੇ ਉੱਧਰ ਹੀ ਅਸੀਂ ਜਾਣਾ ਸੀ, ਲੇਕਿਨ ਫਿਰ ਮੇਰੇ ਹਸਬੈਂਡ ਦੀ ਤਬੀਅਤ ਠੀਕ ਨਹੀਂ ਸੀ ਨਾ, ਤਾਂ ਉਹਨਾਂ ਦੀ ਤਬੀਅਤ ਉਹ ਜਾ ਨਹੀਂ ਸਕਦੇ ਸਨ। ਇਸ ਤੋਂ ਬੱਚੇ ਫਿਰ ਇੱਥੇ ਹੀ ਆ ਗਏ। ਰਾਫੇ ਔਰ ਨੂਰ ਫਾਤਮਾ ਦਾ ਅੱਬੂ ਨੂੰ ਮਿਲਣ ਵਾਸਤੇ ਆ ਗਏ ਕਿ ਚਾਂਦ ਰਾਤ ਦੀ ਮੁਬਾਰਕਬਾਦ ਕਹਿ ਆਈਏ। ਉਹ ਫਿਰ ਖਾਣਾ ਲੈ ਕੇ ਆ ਗਏ ਇੱਥੇ ਹੀ ਕਿ ਚਲੋ ਬਈ ਔਰ ਰੋਜ਼ੇ ਆ ਰਹੇ ਨੇ ਤੇ ਸ਼ੈਤਾਨ ਨੇ ਤੇ ਕੈਦ ਹੋਣਾ ਹੀ ਹੋਣਾ। ਫਾਸਟ ਫੂਡ ਵਾਲਿਆਂ ਨੇ ਵੀ ਜਿਹੜਾ ਥੋੜ੍ਹਾ ਜਿਹਾ ਮਾਠਾ ਕੰਮ ਪੈ ਜਾਣਾ, ਹਰ ਘਰ 'ਚ ਵੈਸੇ ਹੀ ਖਾਣੇ ਛਾਣੇ ਬੜੇ ਬਣਨੇ ਨੇ। ਤੇ ਇਸ ਤੋਂ ਫਾਸਟ ਫੂਡ ਦਾ ਰਾਤੀ ਦੌਰ ਚੱਲਿਆ ਸਾਡਾ ਫਿਰ। ਤੇ ਅਸੀਂ ਫਿਰ ਖਾਣਾ ਖਾਧਾ ਸਭ ਨੇ, ਤੇ ਚਲੋ ਜੀ ਅਸੀਂ ਫਿਰ ਮੈਂ ਸਵਈਆਂ ਬਣਾ ਲਈਆਂ ਜਲਦੀ ਜਲਦੀ ਕਿ ਬੱਚੇ ਆਏ ਨੇ ਤੇ ਕੁਛ ਮਿੱਠਾ ਹੋ ਜਾਏ। ਤੇ ਅਸੀਂ ਮਿੱਠੇ ਦੀ ਤਾਕ ਵਿੱਚ ਰਹਿੰਦੇ ਹਾਂ, ਕੋਈ ਬਹਾਨਾ ਮਿਲਣਾ ਚਾਹੀਦਾ ਸਾਨੂੰ ਮਿੱਠਾ ਖਾਣ ਦਾ। ਤੇ ਇਸ ਤਰ੍ਹਾਂ ਫਿਰ ਬੱਚੇ ਲੈ ਸਨ, ਖਾ ਲਿਆ। ਤੇ ਕੀ ਕਹਿੰਦੇ ਨੇ ਜਿਹੜਾ ਫਿਰ ਥੋੜ੍ਹਾ ਜਿਹਾ ਮੈਂ ਰੱਖ ਲਿਆ ਸੀ ਉਹਦੇ ਵਿੱਚੋਂ ਆਪਣੇ ਵਾਸਤੇ ਥੋੜ੍ਹਾ ਵਿੰਗਸ ਬਚੇ ਸਨ ਔਰ ਫਰਾਈਜ਼ ਸਨ ਔਰ ਪੀਜ਼ਾ ਦੇ 2 ਪੀਸ ਮੈਂ ਰੱਖ ਲਏ ਸਨ। ਮੈਂ ਕਿਹਾ ਚਲੋ ਵੀ ਮੈਂ ਨਾ ਅੱਜ ਰੋਜ਼ਾ ਇਹਦੇ ਨਾਲ ਇਫਤਾਰ ਕਰ ਲਵਾਂਗੀ। ਥੋੜ੍ਹਾ ਜਿਹਾ ਮੈਂ ਰੱਖ ਲਿਆ ਸੀ ਔਰ ਕੀ ਕਹਿੰਦੇ ਨੇ ਇਹ ਮੈਂ ਸਵਈਆਂ ਜਿਹੜੀਆਂ ਬਣਾਈਆਂ ਸਨ ਬੱਚਿਆਂ ਵਾਸਤੇ, ਫਿਰ ਅੱਧੀਆਂ ਉਹਨਾਂ ਨੂੰ ਦੇ ਦਿੱਤੀਆਂ, ਕੁਛ ਉਹਨਾਂ ਨੇ ਖਾ ਲਈਆਂ, ਕੁਛ ਉਹਨਾਂ ਨੂੰ ਦੇ ਦਿੱਤੀਆਂ। ਇਸ ਤਰ੍ਹਾਂ ਫਿਰ ਮੈਂ ਕਿਹਾ ਬਸ ਅੱਜ ਮੇਰੇ ਵਾਸਤੇ ਤਾਂ ਇਹੀ ਕਾਫੀ ਹੈ। ਸਵਈਆਂ ਵੀ ਨੇ ਥੋੜ੍ਹੀਆਂ ਜਿਹੀਆਂ ਖਾਵਾਂਗੇ ਇਹਦੇ ਵਿੱਚੋਂ, ਤੇ ਇਹ ਖਾਸਾ ਵੇ 2 ਪੀਸ ਪੀਜ਼ਾ ਔਰ ਨਾਲ ਜਿਹੜਾ ਫਰਾਈਜ਼ ਨਾਲ ਵਿੰਗਸ। ਮੈਂ ਕਿਹਾ ਸੀ ਅੱਜ ਰੋਜ਼ਾ ਇੱਥੇ ਖੋਲਾਂਗੀ, ਨਾਲ ਮੈਂ ਖਜੂਰ ਲੈ ਲਾਂਗੀ ਤੇ ਨਾਲ ਮੈਂ ਬਣਾ ਲਾਂਗੀ ਥੋੜ੍ਹੀ ਜਿਹੀ ਆਪਣੇ ਵਾਸਤੇ ਫਰੂਟ ਚਾਟ ਅਗਰ ਦਿਲ ਕਰ ਰਿਹਾ ਤੇ। ਪਰ ਇਹ ਵੇਖ ਕੇ ਫਿਰ ਉੱਥੋਂ ਫੋਨ ਆ ਗਿਆ ਰਾਫੇ ਹਾਊਸ ਤੋਂ ਹੁਣੇ ਕਿ ਤੁਸੀਂ ਰੋਜ਼ਾ ਉੱਥੇ ਖੋਲ੍ਹਣਾ ਵੀ, ਆ ਜਾਈਓ ਉੱਥੇ 5:30 ਤੱਕ ਪਹੁੰਚ ਜਾਈਓ। ਤੇ ਮੈਂ ਕਿਹਾ ਅੱਛਾ ਠੀਕ ਹੈ। ਤੇ ਹੁਣ ਇਹ ਜਿਹੜਾ ਸਾਡਾ ਫਾਸਟ ਫੂਡ ਹੈ ਇਹ ਫਿਰ ਜਾਣਾ ਫਰਿੱਜ ਵਿੱਚ। ਤੇ ਰੱਬਾ ਹਾਏ ਨੱਬਾ, ਹਾਏ ਨੱਬਾ, ਫਿਰ ਫਰਿੱਜ ਲੁੱਦੀ ਜਾਣੀ। ਮੈਂ ਤਾਂ ਕਿਹਾ ਸੀ ਅੱਜ ਇਹ ਖਤਮ ਹੋ ਜਾਏਗਾ, ਲੇਕਿਨ ਨਹੀਂ ਹੋਏਗਾ। ਫਿਰ ਚਲੋ ਮੈਂ ਕੱਲ੍ਹ ਖਾ ਲਾਂਗੀ ਜਾਂ ਪਰਸੋਂ ਖਾ ਲਾਂਗੀ। ਗੁਜ਼ਾਰੇ ਅਸੀਂ ਕਿ ਸੁੱਟਣਾ ਤਾਂ ਨਹੀਂ ਹੈ। ਮੈਂ ਤਾਂ ਚਟਨੀ ਸਾਰੀ ਨਾਲ ਕੱਢ ਕੇ ਰੱਖ ਲਈ ਸੀ ਕਿ ਲੋਕ ਸਾਡਾ ਵੀ ਸ਼ਾਮ ਦਾ ਕੰਮ ਤਿਆਰ ਹੈ, ਜੈਸੇ ਕੱਢ ਕੇ ਰੱਖ ਦਿੰਦੇ ਤਾਂ ਕਿ ਨੋਰਮਲ ਹੋ ਜਾਵੇ ਤੇ ਫਿਰ ਗਰਮ ਕਰ 'ਚ ਆਸਾਨੀ ਰਹਿੰਦੀ ਹੈ। ਪਰ ਇਹ ਵੀ ਕਿ ਉੱਥੋਂ ਹੁਣ ਬੁਲਾਵਾ ਆ ਗਿਆ ਵੀ ਤੇ ਅਸੀਂ ਚਲੋ ਜੀ ਖਾਵਾਂਗੇ। ਤੇ ਹੁਣ ਜਿਹੜਾ ਬਹੁਤ ਥੋੜ੍ਹਾ ਜਿਹਾ ਕੰਮ ਰਹਿ ਗਿਆ ਸਮਝੋ ਮੇਰਾ, ਮੈਂ ਥੋੜ੍ਹੀ ਜਿਹੀ ਫਰੂਟ ਚਾਟ ਆਪਣੇ ਵਾਸਤੇ ਬਣਾਉਣੀ ਹੈ। ਬਾਕੀ ਆਪਣੇ ਹਸਬੈਂਡ ਨੂੰ ਜਿਹੜਾ ਸੈਲਡ ਵਗੈਰਾ ਦੇਣਾ ਵੀ, ਤੇ ਖਾਣ ਪਕਾਉਣ ਦਾ ਕੋਈ ਇੰਨਾ ਜ਼ਿਆਦਾ ਕੰਮ ਨਹੀਂ ਹੈ। ਇਹ ਸਾਡੇ ਪੜੋਸੀ ਆਏ
ਸਾਹਮਣੇ ਰਹਿੰਦੇ ਨੇ ਸਰਾਜ ਭਾਈ ਜਿਨ੍ਹਾਂ ਨਾਲ ਮੇਰੀ ਮੁਲਾਕਾਤ ਹੋਈ ਸੀ ਪਰਸੋਂ, ਉਹਨਾਂ ਦੇ ਬਿਲਕੁਲ ਨਾਲ ਵਾਲਾ ਘਰ ਹੈ। ਉਹ ਬੱਚੀ ਮੈਨੂੰ ਰਮਜ਼ਾਨ ਮੁਬਾਰਕ ਕਹਿ ਕੇ ਗਈ ਔਰ ਨਾਲ ਖਜੂਰ ਦੇ ਕੇ ਗਈ। ਇੰਨਾ ਅੱਛਾ ਲੱਗਿਆ ਕਿ ਆਪਣੇ ਪੜੋਸ 'ਚ ਖਿਆਲ ਕਰਨਾ, ਇੱਕ ਦੂਸਰੇ ਨੂੰ ਮਿਲਣਾ ਜੁਲਣਾ, ਇਹ ਕਿੰਨਾ ਅੱਛੀਆਂ ਸਾਡੀਆਂ ਰਵਾਇਤ ਨੇ। ਮੈਨੂੰ ਬੜਾ ਚੰਗਾ ਲੱਗਿਆ। ਅਸੀਂ ਵੀ ਭੇਜਦੇ ਹਾਂ ਇਸ ਰਮਜ਼ਾਨ ਮੁਬਾਰਕ 'ਚ, ਸਭ ਦੀ ਕੋਸ਼ਿਸ਼ ਹੁੰਦੀ ਹੈ, ਲੇਕਿਨ ਉਹ ਬਾਜ਼ੀ ਲੈ ਗਏ ਨੇ ਸਾਡੇ ਕੋਲੋਂ। ਉਹਨਾਂ ਨੇ ਪਹਿਲ ਕਰ ਦਿੱਤੀ ਹੈ, ਬਾਜ਼ੀ ਲੈ ਗਏ ਨੇ। ਇਸ ਤਰ੍ਹਾਂ ਕਿ ਕਹਿੰਦੇ ਅਸੀਂ ਵੀ ਇਨਸ਼ਾਅੱਲਾ ਕਰਾਂਗੇ। ਮੈਂ ਇਸੇ ਇੰਤਜ਼ਾਰ ਵਿੱਚ था ਕਿ ਖੁਮਾਸ਼ ਆਏਗਾ ਨਾ, तो फिर असी भी सारे घर खजूर भेजांगे या कुछ ऐसा डब्बा पैक चीज़ भेज देनी ज़्यादा अच्छी होंगी बनस्बत घर पका के, क्योंकि कोई किसी का टेस्ट कुछ होंदा है किसी का कुछ, लेकिन खजूर बेहतरीन आइटम है। तुसी अगर किसी को गिफ्ट भी करते हो ना तो बड़ा अच्छा, देखने च बड़िया अच्छियाँ लग रही ने खजूर। तो भी उन्होंने मैं शुक्रिया अदा किया, बच्ची को रमज़ान मुबारक किया। तो की कहते असी आ देखो राती जो खादा सी ना, बाहर इंतहा की सर्दी सी, ते सारा पीज़ा का डब्बा और सारा जड़ा ना इत्थे पिया वे, हुण इहनूं चुक के बिन च भी सुट्टना वे। तो इस तरह बस छोटे छोटे काम ने सफाई वाले, और जड़े फिल्टर वगैरह मैं चेंज करना वे, जग दा अपने हसबैंड नूं जड़ा वा देना वे, फ्रूट वगैरह देना वे, और सैलड कट के देना, बस यही काम ने। फिर उस तो बाद मैं असर पढ़ांगी और फिर मैं राफिया हाउस जड़ा ना दुड़की ला देनी है उस तरफ। तो चलो जी मैं नाल नाल तुहाडे नाल गल करनी आ, तो नाल नाल असी के कहते हैं थोड़ा जिहा मैं अपना काम निपटा लवां। असी फिल्टर जग दा फिल्टर चेंज करन लगे हाँ, काफ़ी दिन हो गए सन। और मैं अज देखिया ना, जो मैं जग धो रही सा, मैं क्या जरा धो के साफ करके पानी पावां, तो देखिया कि फिल्टर जड़ा है ना खत्म हो चुकिया है। इस तो फिर मैं दूसरा लेके आई स्टोर तो कि फिल्टर में चेंज कर दई असी। तो हालांकि पानी इतने साफ आता, तो इस तरह भी पी सकते हो, लेकिन ऐ कि चलो जिन्नी एहतियात कर लवो उन्ना अच्छा वे। तो उस जमाने मैंने याद आ गए कि जो असी घड़िया का पानी पींदे होंदे सा, या खाला के पिंड जाना ना, तो असी नहर तो जाके पानी पीना, नहर का पानी चलदा पानी, इन्नी उहदे मिट्टी हुंदी सी ना, इसा रुड़दा जांदा सी पानी विच, पत्ते ते विच कागज़ ते विच ही के कहते तीले रुड़दे जांदे सन, उत्थों ही मटके भरदे सन। खाला होरां ने जाना तो उत्थों ही फिर जड़ा, चलो जी यह लग गया फिल्टर साडा, उत्थों ही फिर सारिਆਂ ने मटके भर के लैके आना सिरां दे उपर, उत्थों ही फिर के कहते हैं पानी आके फिटकड़ी लाना तो पानी पीना। फिटकड़ी लाई जाती सी उस जमाने में, तो फिटकड़ी के नाल फिर पानी नूं साफ किया जाता सी। घड़े मिट्टी के घड़े होंदे सन, उन्हां विच फिर पानी लाया जाता सी। चलो जी साडा फिल्टर लग गया, बिल्कुल मुश्किल नहीं है। जरा जो इस तरह जड़ा बनिया होया ना, इनू कढ़ लेना और दूसरे नूं ला देना, कोई ऐसा मुश्किल नहीं। ये असीं पानी पा के रखांगे, पहला पानी जड़ा वे सुट्टना हुंदा वे, और उस तो बाद फिर दूसरा पानी जड़ा वे तुसीं इस्तेमाल कर सकते हो। तो चलो जी असी आ जाने किस तरफ आने, असी आने खीरे वाली तरफ आ जाने। मेरे हसबैंड दोपहर में जड़ा ना खाते हैं, ये कहते हैं सैलड और फ्रूट खाते हैं, तो उन्होंने मैं रोज़ाना 2 छोटे खीरे, 2 छोटियां गाजर, अगर बड़ा होवे तो एक, तो फिर उन्होंने दे देनी आ, वो फिर क्या कहते हैं खा लेंदे ने, नाल फ्रूट खा लेंदे ने। इस तरह दोपहर में ज़्यादातर जड़ा यही चलता साढ़े, असीं शाम नूं फिर अभी रोटी शोटी असीं खा लेंगे। तो यह बस मैं उन्होंने दवांगी, उन्होंने तबीयत अजकल सही नहीं चल रही। तुसीं सारिਆਂ ने बड़ियां उन्होंने वास्ते दुआवां कीतियां, बहुत शुक्रिया तुहाड़ियां दुआवां दा। तुसीं सारिਆਂ ने बहुत ज़्यादा उन्होंने वास्ते दुआवां कीतियां। अल्लाह पाक सेहत अता करे कि बहुत ज़्यादा जड़ना चक्कर इन्ने आ रहे हैं, उन्होंने खड़ा नहीं होया जा रहा। तो अजकल एक नवा प्रॉब्लम, पहला प्रॉब्लम तो हले खत्म नहीं होया सी, जिहड़ा उन्होंने चल रहा सी साह वाला, एक नवीं विच ना नवा कट्टा कहते ना खुल गया वे, यह नवा कट्टा विच खुल गया वे बई, कि अजकल जिहड़े बेचारे उन्होंने तबीयत खराब हुई है, लेकिन चलो अज बीमारी भी अल्लाह वालों ही आती है तो अल्लाह वालों ही जाती है। बस उस रब का शुक्र अदा करते रहना चाहिए हर हाल विच कि असी बड़े जड़े ना बेबस लोग हाँ, बड़े लाचार लोग हाँ, साढ़े को कोई चारा नहीं है। अगर असी शुक्र नहीं अदा करांगे ना तो फिर असी की करांगे, असी शुक्र सवाए बंदे को सवाए शुक्र दे कोई चारा नहीं है। इस तो शुक्र ही अदा करते रहना चाहिए वे। तो असी कल डॉक्टर नूं भी इन्होंने दिखा के लैके आए हैं, डॉक्टर ने दवाई दी, लेकिन अभी वो उन्ना फर्क नहीं पिया कि जिन्ना पैना चाहिए। लेकिन 1 हफ्ते की दवाई दी है, तो उन्होंने कहा कि 1 हफ्ते बाद जो ना फिर तुसीं दोबारा दसियो। तो असी क्या चलो ठीक है, लो जी सोहने सोहने असी गाजर और खीरा किन्ने सोहने लगते हैं छिले हुए ना, इन्हां दा कलर बड़ा प्यारा लगता वे। तो असी इन्होंने रख लेने इत्थे। सेवियां तो मेरिया हुण चलियां जानियां बेचारियां विच ही, कि जिहड़ा असी
ਨਾਕਾਮ ਉਹ ਨਾ ਮੁਰਾਦ ਅਸੀਂ ਜਿਹੜਾ ਸਾਡਾ ਹੋ ਗਿਆ ਉਹ ਸਿਲਸਿਲਾ। ਅਤੇ ਇਸ ਤਰ੍ਹਾਂ ਚਲੋ ਕੋਈ ਗੱਲ ਨਹੀਂ, ਅਸੀਂ ਖਾ ਲਵਾਂਗੇ। ਲੇਕਿਨ ਬੱਚਿਆਂ ਨੇ ਫਿਰ ਕਿਹਾ ਉੱਥੇ ਜ਼ਿਆਦਾ, ਮੈਨੂੰ ਖੁਦ ਵੀ ਅੰਦਾਜ਼ਾ ਹੈਗਾ ਵੀ ਕਿ ਰੋਜ਼ਾ ਖੁੱਲ੍ਹਣ ਦੇ ਵਿੱਚ ਫਿਰ ਜ਼ਿਆਦਾ ਟਾਈਮ ਮੇਰਾ ਹੁਣ ਉੱਥੇ ਗੁਜ਼ਰਨਾ ਵੇ ਕਿ ਵੀ ਇਕੱਲੇ ਇੱਥੇ ਫਿਰ ਉਹ ਕਹਿਣਗੇ ਕਿ ਰੋਜ਼ਾ ਤੁਸੀਂ ਨਾ ਖੋਲ੍ਹੋ ਅਤੇ ਮੈਨੂੰ ਬੁਲਾ ਲੈਣਗੇ। ਅਤੇ ਚਲੋ ਜੀ, ਅਤੇ ਅਸੀਂ ਇਸ ਤਰ੍ਹਾਂ ਨਾਯਾਬ ਜ਼ਮਾਨੇ ਜਦੋਂ ਹੁੰਦੇ ਸਨ, ਚਲੋ ਥੋੜ੍ਹਾ ਜਿਹਾ ਅਸੀਂ ਨਾਯਾਬ ਜ਼ਮਾਨਿਆਂ ਦਾ ਜ਼ਿਕਰ ਕਰ ਲੈਂਦੇ ਹਾਂ ਕਿ ਰੋਜ਼ਾ ਰੱਖਣਾ, ਰੋਜ਼ਾ ਕੀ ਕਹਿੰਦੇ ਨੇ ਖੁੱਲ੍ਹਵਾਉਣਾ ਬੜਾ ਸਵਾਬ ਦਾ ਕੰਮ ਸਮਝਿਆ ਜਾਂਦਾ। ਅੱਜ ਵੀ ਇਸ ਤਰ੍ਹਾਂ ਹੀ, ਮੈਂ ਨਹੀਂ ਕਹਿ ਰਹੀ ਹਾਂ ਕਿ ਅੱਜ ਕੋਈ ਲੋਕ ਇਹ ਸਵਾਬ ਨਹੀਂ ਸਮਝਦੇ ਨੇ, ਲੇਕਿਨ ਉਸ ਜ਼ਮਾਨੇ ਵਿੱਚ ਤਾਂ ਫਿਰ ਇਸ ਤਰ੍ਹਾਂ ਹੁੰਦਾ ਸੀ ਨਾ ਕਿ ਸਹੂਲਤਾਂ ਘੱਟ ਤੋਂ ਘੱਟ ਸਨ ਅਤੇ ਲੋਕ ਫਿਰ ਕੋਈ ਮੁਸਾਫਿਰ ਆਉਂਦਾ ਸੀ, ਅਗਰ ਕਿਸੇ ਪਿੰਡ ਵਿੱਚ ਕੋਈ ਮੁਸਾਫਿਰ ਆਇਆ, ਮਸਜਿਦਾਂ 'ਚ ਲੋਕ ਇਸੀ ਤੋਂ ਹੀ ਖਾਣਾ ਭੇਜਦੇ ਸਨ ਕਿ ਕੋਈ ਮੁਸਾਫਿਰ ਆਇਆ ਹੋਵੇ ਨਾ ਤੇ ਚਲੋ ਉੱਥੇ ਰੋਜ਼ਾ ਇਫਤਾਰ ਕਰ ਲਵੇ, ਉੱਥੇ ਰੋਜ਼ਾ ਖੋਲ੍ਹ ਲਵੇ, ਉਹਦਾ ਆਸਾਨੀ ਹੋ ਜਾਵੇ। ਜਿਹੜੇ ਰੋਜ਼ੇਦਾਰ ਨੇ, ਜਿਹੜੇ ਮਸਜਿਦ 'ਚ ਆਇਆ ਗਿਆ ਕੋਈ ਵੀ, ਇਸੀ ਤੋਂ ਸਿਲਸਿਲਾ ਸ਼ੁਰੂ ਹੋਇਆ ਸੀ ਕਿ ਜਿਹੜੇ ਐਸੇ ਲੋਕ ਨੇ ਜਿਹੜੇ ਜਾਂ ਤਾਂ ਅਫੋਰਡ ਨਹੀਂ ਕਰ ਸਕਦੇ ਨੇ ਸਾਰਾ ਦਿਨ ਦਾ ਰੋਜ਼ਾ ਰੱਖਿਆ, ਔਰ ਜਾਂ ਫਿਰ ਮੁਸਾਫਿਰ ਆਇਆ, ਇਸ ਹਿਸਾਬ ਦੇ ਨਾਲ ਖਾਣਾ ਜਿਹੜਾ ਨਾ ਬਣਾ ਕੇ ਜੋ ਤੌਫੀਕ ਹੁੰਦੀ ਸੀ ਉਸ ਜ਼ਮਾਨੇ 'ਚ। ਇਸ ਤਰ੍ਹਾਂ ਘਰਾਂ ਵਿੱਚ ਬਹੁਤ ਜ਼ਿਆਦਾ ਪਕਵਾਨ ਨਹੀਂ ਪੱਕਦੇ ਹੁੰਦੇ ਸਨ, ਸਾਦੀ ਰੋਟੀ ਪੱਕਦੀ ਹੁੰਦੀ ਸੀ, ਜਾਂ ਉਹੀ ਇੱਕ ਬਹੁਤ ਜ਼ਿਆਦਾ ਹੋ ਗਏ ਅਤੇ ਪਕੌੜੇ ਬਣਾ ਲਏ ਕਿਸੇ ਨੇ, ਅਤੇ ਬਸ ਇਸ ਤੋਂ ਜ਼ਿਆਦਾ ਅਹਿਤਮਾਮ ਬਹੁਤ ਜ਼ਿਆਦਾ ਨਹੀਂ ਹੁੰਦਾ ਸੀ। ਪਰ ਐਵੇਂ ਕਿ ਮਸਾਜਿਦ ਵਿੱਚ ਲੋਕ ਭੇਜ ਦਿੰਦੇ ਸਨ, ਜਾਂ ਕੋਈ ਐਸਾ ਆਉਂਦਾ ਸੀ ਕਿਸੇ ਨੂੰ ਪਤਾ ਚੱਲਿਆ ਕਿ ਕੋਈ ਬੰਦਾ ਇਕੱਲਾ ਵੇ ਕਿਸੇ ਦੇ ਇਸ ਤਰ੍ਹਾਂ ਵਿੱਚ, ਅਤੇ ਲੋਕ ਪੜੋਸੀਆਂ ਨੂੰ ਫਿਰ ਰੋਜ਼ਾ ਰਖਵਾਉਂਦੇ ਸਨ, ਕਹਿਣਾ ਵੀ ਸਾਡੇ ਵੱਲ ਸਹਿਰੀ ਆ ਕੇ ਖਾ ਲਈਓ, ਸਾਡੇ ਵੱਲ ਇਫਤਾਰ ਕਰੀਓ। ਬਹੁਤ ਜਿਹੜਾ ਨਾ ਇੱਜ਼ਤ ਦਿੱਤੀ ਜਾਂਦੀ ਸੀ ਇਸ ਚੀਜ਼ ਨੂੰ, ਰੋਜ਼ੇਦਾਰ ਨੂੰ, ਔਰ ਬਹੁਤ ਜ਼ਿਆਦਾ ਖਿਆਲ ਰੱਖਿਆ ਜਾਂਦਾ ਸੀ ਕਿ ਵੀ ਰੋਜ਼ਾ ਖਿਲਵਾਉਣਾ ਬੜਾ ਸਵਾਬ ਦਾ ਕੰਮ ਹੈ। ਅਤੇ ਸਾਡਾ ਦੀਨ ਤਾਂ ਸਾਨੂੰ ਇਹੀ ਦੱਸਦਾ ਵੇ, ਅਸੀਂ ਕੀ ਕਹਿੰਦੇ ਨੇ ਉਸ 'ਤੇ ਪੂਰਾ ਕੋਸ਼ਿਸ਼ ਕਰਨੇ ਹਾਂ, ਉਹਦੇ ਪੂਰਾ ਅਮਲ ਕਰੀਏ ਅਸੀਂ ਕਿ ਰੋਜ਼ਾ ਖੁਲਵਾਉਣ ਦਾ ਬੜਾ ਸਵਾਬ ਹੈ। ਇਸ ਤੋਂ ਲੋਕ ਇਫਤਾਰ ਪਾਰਟੀਜ਼ ਵਗੈਰਾ ਕਰਦੇ ਨੇ, ਔਰ ਕੀ ਕਹਿੰਦੇ ਨੇ ਰੋਜ਼ਾ ਖੁਲਵਾਉਣ ਦਾ ਅਹਿਤਮਾਮ ਕਰਦੇ ਨੇ। ਅਤੇ ਉਸ ਜ਼ਮਾਨੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਸੀ। ਮੈਨੂੰ ਨਾਹਿਦ ਨੇ ਕਿਹਾ ਕਿ ਤੁਸੀਂ ਆਪਣੇ ਬਚਪਨ ਦੇ ਦੱਸਿਓ ਬਾਜੀ, ਜਦੋਂ ਤੁਸੀਂ ਆਇਆ ਕਰੀਓ ਅਤੇ ਤੁਸੀਂ ਆਪਣੇ ਬਚਪਨ ਦਾ ਦੱਸਿਓ। ਅਤੇ ਬਚਪਨ ਦਾ ਇਹ ਹੈ ਕਿ ਜਿਹੜਾ ਨਾ ਰੋਜ਼ਾ ਛੋਟੇ ਬੱਚਿਆਂ ਨੂੰ, ਉਹ ਤਾਂ ਮੈਂ ਕੱਲ੍ਹ ਹੀ ਜ਼ਿਕਰ ਕਰ ਦਿੱਤਾ ਸੀ, ਚਿੜੀ ਰੋਜ਼ਾ ਰਖਵਾਇਆ ਜਾਂਦਾ ਸੀ। ਅਤੇ ਉਸ ਤੋਂ ਬਾਅਦ ਜਿਹੜਾ ਵੇ ਨਾ ਕੀ ਕਹਿੰਦੇ ਨੇ ਰੋਜ਼ਾ ਕੁਸ਼ਾਈ ਹੁੰਦੀ ਸੀ ਬੱਚਿਆਂ ਦੀ। ਛੋਟੇ ਬੱਚੇ ਜਦੋਂ ਰੋਜ਼ਾ ਰੱਖਦੇ ਸਨ ਨਾ, ਉਹ ਇੱਕ ਉਸ ਜ਼ਮਾਨੇ 'ਚ ਬਰਥਡੇ ਵਗੈਰਾ ਦਾ ਇੰਨਾ ਰਿਵਾਜ਼ ਨਹੀਂ ਸੀ ਕਿ ਬਰਥਡੇ ਪਾਰਟੀਜ਼ ਹੋਣਾ ਜਾਂ ਕਰਨਾ। ਅੱਜ ਕੱਲ੍ਹ ਬਰਥਡੇ ਪਾਰਟੀ ਬਹੁਤ ਜ਼ਿਆਦਾ ਇਨ ਹੋ ਗਈ ਹੈ, ਲੇਕਿਨ ਉਦੋਂ ਬੱਚਾ ਰੋਜ਼ਾ ਰੱਖਦਾ ਸੀ, ਬੜਾ ਖੁਸ਼ੀ ਦਾ ਮੁਕਾਮ ਹੁੰਦਾ ਸੀ, ਔਰ ਬੜੇ ਚਾਅ ਉਸ ਬੱਚੇ ਦੇ ਕੀਤੇ ਜਾਂਦੇ ਸਨ। ਮੂੰਹ ਚੁੰਮ ਮੂੰਹ ਉਹਦਾ, ਉਹ ਵਿਚਾਰੇ ਬੱਚੇ ਨੂੰ ਕਮਲਾ ਕਰ ਦਿੱਤਾ ਜਾਂਦਾ ਸੀ ਕਿ ਕੀ ਕਹਿੰਦੇ ਨੇ, ਉਹਦਾ ਇੰਨਾ ਮੂੰਹ ਚੁੰਮਿਆ ਜਾਂਦਾ ਸੀ ਉਸ ਬੱਚੇ ਦਾ। ਅਤੇ ਉਹ ਬੱਚਾ ਫਿਰ ਬੜਾ ਹੁੰਦਾ ਸੀ, ਬੜਾ ਜਿਹੜਾ ਨਾ ਅਹਿਮੀਅਤ ਦਾ ਹਾਮਿਲ ਹੋ ਜਾਂਦਾ ਸੀ ਬੱਚਾ, ਕਿ ਇਸ ਬੱਚੇ ਨੇ ਅੱਜ ਰੋਜ਼ਾ ਰੱਖਿਆ ਵੇ। ਅਤੇ ਉਹਨੂੰ ਫਿਰ ਦੂਲਹੇ ਵਾਂਗਰ ਸਜਾਇਆ ਜਾਂਦਾ ਸੀ। ਬੱਚੀ ਹੁੰਦੀ ਸੀ ਅਤੇ ਉਹਨੂੰ ਦੁਲਹਨ ਵਾਂਗਰ ਸਜਾਇਆ ਜਾਂਦਾ ਸੀ। ਅਤੇ ਇਸ ਤਰ੍ਹਾਂ ਬੜਾ ਅੱਛਾ ਲੱਗਦਾ ਸੀ ਕਿ ਬੱਚੇ ਫਿਰ ਰੋਜ਼ਾ ਰੱਖਦੇ ਸਨ, ਔਰ ਬੜਾ ਅਹਿਤਮਾਮ ਹੁੰਦਾ ਸੀ ਉਸ ਚੀਜ਼ ਦਾ ਕਿ ਖੁਸ਼ੀ ਦਾ ਸਮਾਂ ਮਹਿਸੂਸ ਹੁੰਦਾ ਸੀ। ਇੱਕ ਦੂਸਰੇ ਦੇ ਘਰ ਜਿਹੜਾ ਨਾ ਇਫਤਾਰੀ ਭੇਜੀ ਜਾਂਦੀ ਸੀ। ਅਸੀਂ ਜਦੋਂ ਛੋਟੇ ਹੁੰਦੇ ਸਾਂ, ਸ਼ਾਇਦ ਅੱਜ ਵੀ ਇਹ ਸਿਲਸਿਲਾ ਕੁਝ ਮੁਹੱਲਿਆਂ 'ਚ ਜਾਰੀ ਹੈ ਕਿ ਜਿਹੜਾ ਨਾ ਉਹ ਜੋ ਪਕੜਾ, ਫਿਰ ਉਹ ਇੱਕ ਟਰੇ ਵਿੱਚ ਰੱਖੀ ਜਾਂਦੀ ਸੀ ਚੀਜ਼, ਟਰੇ ਵਿੱਚ ਰੱਖ ਕੇ ਜੋ ਵੀ ਤੁਸੀਂ ਭੇਜਣਾ ਵੇ ਦੂਸਰੇ ਦੇ ਘਰ, ਅਤੇ ਉਹ ਫਿਰ ਇੱਕ ਟਰੇ ਵਾਸਤੇ ਨਾ ਇੱਕ ਦਸਤਰਖਾਨ ਟਾਈਪ ਕੱਪੜਾ ਕੱਢ ਕੇ ਔਰਤਾਂ ਨੇ ਰੱਖਿਆ ਹੁੰਦਾ ਸੀ, ਕਢਾਈ ਕੀਤਾ ਹੁੰਦਾ ਸੀ ਕੱਪੜਾ, ਅਤੇ ਉੱਤੇ ਸੋਹਣੇ ਸੋਹਣੇ ਫੁੱਲ ਬਣੇ ਹੋਣੇ, ਔਰ ਸਾਰਾ ਉੱਤੇ ਉਹਦੀ ਕੁਰੇਸ਼ੀਏ ਦੀ ਝਾਲਰ ਹੋਣੀ, ਉਹਨੂੰ ਫਿਰ ਉੱਤੇ ਇਸ ਤਰ੍ਹਾਂ ਪਾ ਦਿੱਤਾ ਜਾਂਦਾ ਸੀ ਕਵਰ ਦੇ ਤੌਰ 'ਤੇ। ਅਤੇ ਉਹ ਫਿਰ ਟਰੇ ਜਿਹੜੀ ਨਾ ਸਜਾ ਕੇ ਭੇਜ ਦਿੱਤੀ ਜਾਂਦੀ ਸੀ ਕਿ ਲੋ ਬਈ ਪੜੋਸੀਆਂ ਨੂੰ ਦੇ ਕੇ ਆਓ। ਬੜੇ ਅਹਿਤਮਾਮ ਦੇ ਨਾਲ ਬੱਚੇ ਲੈ ਕੇ ਜਾਂਦੇ ਹੁੰਦੇ ਸਨ, ਬੜਾ ਸ਼ੌਕ ਹੁੰਦਾ ਸੀ ਬੱਚਿਆਂ ਨੂੰ ਕਿ ਅਸੀਂ ਇਫਤਾਰੀ ਦੇ ਕੇ ਆਉਣੀ ਹੈ। ਅਤੇ ਇੰਨਾ ਜ਼ਿਆਦਾ ਅਹਿਤਮਾਮ ਇਫਤਾਰੀ ਦਾ ਹੁੰਦਾ ਸੀ ਨਾ ਕਿ ਮਾਵਾਂ ਨੇ ਜਲਦੀ ਜਲਦੀ ਪਕਾ ਕੇ ਦੇਣਾ ਕਿ ਲਓ ਵੀ ਦੇ ਕੇ ਆਓ, ਫਲਾਣੇ ਦੇ ਘਰ ਦੇ ਕੇ ਆਓ, ਫਲਾਣੇ ਦੇ ਘਰ ਦੇ ਕੇ ਆਓ। ਔਰ ਬੱਚੇ ਜਿਹੜੇ ਉਹਨਾਂ ਦਾ ਦਿਲ ਪਸੰਦ ਮਸ਼ਗਲਾ ਹੁੰਦਾ ਸੀ ਕਿ ਅਸੀਂ ਦੇ ਕੇ ਆਉਣਾ ਵੀ, ਅਤੇ ਬਸ ਬਈ ਫਿਰ ਜਾ ਕੇ ਅਗਲੇ ਨੂੰ ਸਲਾਮ ਕਰਨਾ, ਇਫਤਾਰੀ ਉਹਦੀ ਖਿਦਮਤ 'ਚ ਪੇਸ਼ ਕਰਨੀ। ਅਤੇ ਬੜੇ ਅੱਛੇ ਦਿਨ ਸਾਨੂੰ ਉਹ ਵਕਤ ਯਾਦ ਆਉਂਦੇ ਨੇ, ਅਤੇ ਬੜਾ ਹੀ ਲੱਗਦਾ। ਅੱਜ ਦੇਖੋ ਨਾ ਕਿ ਅੱਜ ਕਿੰਨਾ ਚੇਂਜ ਹੋ ਗਿਆ ਜ਼ਮਾਨਾ, ਅਤੇ ਪਰ ਉਸ ਜ਼ਮਾਨੇ ਵਿੱਚ ਬਹੁਤ ਇਸ ਚੀਜ਼, ਅੱਜ ਕੱਲ੍ਹ ਲੰਚ ਬਾਕਸਿਸ ਆ ਗਏ ਨੇ, ਬਾਕਸ ਟਾਈਪ ਚੀਜ਼ਾਂ ਆ ਗਈਆਂ ਨੇ ਕਿ ਖਾਣਾ ਵੀ ਤੁਸੀਂ ਭੇਜ ਦਿਓ ਅਤੇ ਬਾਕਸਿਸ ਜਾਂਦਾ ਵੇ, ਕਿਸੇ ਦੇ ਘਰ ਜਾਂਦੇ ਹੋ, ਬੜੀਆਂ ਅੱਛੀਆਂ ਚੀਜ਼ਾਂ ਆ ਗਈਆਂ ਨੇ। ਪਰ ਉਸ ਜ਼ਮਾਨੇ ਵਿੱਚ ਸਾਦਾ ਇੱਕ ਟਰੇ ਹੁੰਦਾ ਸੀ, ਔਰ ਉਹਦੇ ਵਿੱਚ ਹੀ ਰੱਖ ਕੇ ਚੀਜ਼ਾਂ, ਲੇਕਿਨ ਉਹ ਮੁਹੱਬਤ ਸ਼ਾਮਿਲ ਹੁੰਦੀ ਸੀ ਭੇਜਣ ਵਾਲੇ ਦੀ, ਔਰ ਫਿਰ ਜੋ ਸਾਦਗੀ ਦਾ ਦੌਰ ਸੀ ਉਸੇ ਹਿਸਾਬ ਦੇ ਨਾਲ ਲੋਕ ਆਪਣਾ, ਲੇਕਿਨ ਫਿਰ ਵੀ ਲੋਕ ਆਪਣਾ ਮਿਲਣਾ ਜੁਲਣਾ ਔਰ ਉਹ ਚੀਜ਼ਾਂ ਭੁੱਲਦੇ ਨਹੀਂ ਸਨ। ਅਤੇ ਬੱਚਿਆਂ ਨੂੰ ਵੀ ਕੀ ਕਹਿੰਦੇ ਨੇ ਬੜੇ ਸਿਖਾਉਂਦੇ ਸਨ
ਕਿ ਬਈ ਰੋਜ਼ਾ ਤੁਸੀਂ ਸਿਰਫ ਅੱਖ ਦਾ ਨਹੀਂ, ਉਹਦਾ ਨਹੀਂ ਰੱਖਣਾ, ਤੁਸੀਂ ਭੁੱਖੇ ਰਹੋ, ਤੁਸੀਂ ਝੂਠ ਨਹੀਂ ਬੋਲਣਾ, ਤੁਸੀਂ ਕੀ ਕਹਿੰਦੇ ਨੇ, ਤੁਸੀਂ ਕੀ ਕਹਿੰਦੇ ਝੂਠ ਬਿਲਕੁਲ ਨਹੀਂ ਬੋਲਣਾ ਹੈ, ਔਰ ਤੁਸੀਂ ਕੀ ਕਹਿੰਦੇ ਨੇ ਸੱਚ ਬੋਲਣਾ ਵੇ, ਕੋਈ ਉਹ ਨਹੀਂ ਕਰਨਾ। ਔਰ ਛੋਟੇ ਬੱਚਿਆਂ ਨੂੰ ਖਾਸ ਤੌਰ 'ਤੇ ਦਿੱਤਾ ਸੀ। ਬਾਅਦ ਛੋਟੇ ਬੱਚੇ ਅਸੀਂ ਵੀ ਜਦੋਂ ਬਹੁਤ ਛੋਟੀ ਉਮਰ 'ਚ ਰੱਖਣੇ ਹੁੰਦੇ ਸਰ ਰੋਜ਼ਾ, ਅਤੇ ਅਸੀਂ ਵੀ ਜਿਹੜਾ ਨਾ ਤੁਹਾਨੂੰ ਦੱਸ ਰਹੀ ਹਾਂ, ਠਹਿਰੋ। ਅਤੇ ਚਲੋ ਜੀ, ਹੁਣ ਮੈਂ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲ ਕਰ ਲਾਂ, ਬਾਕੀ ਦਾ ਕੰਮ ਮੈਂ ਫਿਰ ਸਮੇਟਦੀ ਹਾਂ, ਵਰਨਾ ਫਿਰ ਸਾਡੀ ਗੱਲ ਰਹਿ ਜਾਣੀ ਹੈ। ਅਤੇ ਮੈਂ ਥੋੜ੍ਹਾ ਜਿਹਾ ਰਹਿ ਗਿਆ ਵੇ ਕੰਮ, ਅਤੇ ਮੈਂ ਥੋੜ੍ਹਾ ਗੱਲ ਅਸੀਂ ਕਰ ਲਈਏ ਅਤੇ ਫਿਰ ਮੈਂ ਬਾਕੀ ਦਾ ਕੰਮ ਨਿਪਟਾ ਲਵਾਂਗੀ। ਕੋਈ ਬਹੁਤ ਜ਼ਿਆਦਾ ਕੰਮ ਨਹੀਂ ਅੱਜ ਮੇਰਾ, ਥੋੜ੍ਹਾ ਜਿਹਾ ਕਿੰਨੂ ਸ਼ਿੰਨੂ ਮੈਂ ਬਸ ਨਿਚੋੜਨਾ ਵੇ ਉਹਦੇ ਉੱਤੇ, ਬਾਕੀ ਦੇ ਕੰਮ ਮੇਰਾ ਹੋ ਗਿਆ ਵੇ। ਅਤੇ ਬਸ ਮੈਂ ਆਪਣੇ ਹਸਬੈਂਡ ਨੂੰ ਇਹ ਫੜਾ ਦੇਵਾਂਗੀ। ਅਤੇ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਬੈਠ ਕੇ ਤੁਹਾਡੀ ਕਮੈਂਟਸ ਪੜ੍ਹ ਲਵਾਂ, ਥੋੜ੍ਹੀ ਜਿਹੀ ਗੱਲ ਕਰ ਲਵਾਂ, ਫਿਰ ਜਿਹੜਾ ਵੇ ਰਹਿ ਜਾਏਗੀ ਗੱਲ ਸਾਡੀ। ਅਤੇ ਇਸ ਤਰ੍ਹਾਂ ਉਹ ਜ਼ਮਾਨੇ ਐਸੇ ਸਨ ਕਿ ਬੱਚੇ ਨੂੰ ਸਿਖਾਇਆ ਜਾਂਦਾ ਸੀ ਕਿ ਵੀ ਤੁਸੀਂ ਰੋਜ਼ਾ ਰੱਖਣਾ ਵੇ ਅੱਲਾ ਦੀ ਰਜ਼ਾ ਲਈ, ਅਤੇ ਉਹਨੂੰ ਡੰਡੀ ਨਹੀਂ ਮਾਰਨੀ। ਬਸ ਬੱਚੇ ਇਸ ਤਰ੍ਹਾਂ ਕਰਦੇ ਹੁੰਦੇ ਸਨ, ਇੱਕ ਘੁੱਟ ਪਾਣੀ ਪੀ ਲੈਂਦੇ ਹੁੰਦੇ ਸਨ ਕਿ ਛੁਪ ਛੁਪਾ ਕੇ, ਕਿ ਕਿਹੜਾ ਕਿਸੇ ਨੂੰ ਪਤਾ ਚੱਲਣਾ ਵੇ। ਅਤੇ ਉਹ ਨਹਾਉਂਦੇ ਹੋਏ ਬਾਅਦ ਬੱਚੇ ਇੱਕ ਘੁੱਟ ਪਾਣੀ ਪੀ ਜਾਂਦੇ ਹੁੰਦੇ ਸਨ। ਉਹ ਨਹਾਉਂਦੇ ਹੋਏ ਬੱਚੇ ਛੋਟੇ ਹੁੰਦੇ ਸਨ, ਅਤੇ ਫਿਰ ਉਹਨਾਂ ਨੂੰ ਇਹੀ ਸਿਖਾਇਆ ਜਾਂਦਾ ਸੀ। ਸਾਡੇ ਅੱਬੂ ਵੀ ਸਾਨੂੰ ਇਹੀ ਦੱਸਦੇ ਹੁੰਦੇ ਸਨ ਕਿ ਵੀ ਕੋਈ ਦੇਖੇ ਨਾ ਦੇਖੇ, ਅੱਲਾ ਤਾਂ ਦੇਖ ਰਿਹਾ ਨਾ ਤੁਹਾਨੂੰ। ਇਹ ਚੀਜ਼ ਫਿਰ ਬੱਚਿਆਂ ਦੀ ਗੁੱਟੀ 'ਚ ਪਾਈ ਜਾਂਦੀ ਸੀ ਵੀ ਅੱਲਾ ਦੇਖ ਰਿਹਾ, ਅੱਲਾ ਬਹੁਤ। ਅਸੀਂ ਬੜੇ ਹੈਰਾਨ ਹੁੰਦੇ ਸਾਂ। ਅਸੀਂ ਅੱਬੂ ਨੂੰ ਕਹਿਣਾ ਕਿ ਅੱਬੂ ਜੀ ਕਿ ਅੱਲਾ ਇੰਨੇ ਸਾਰੇ ਲੋਕਾਂ ਨੂੰ ਕਿਸ ਤਰ੍ਹਾਂ ਦੇਖ ਲੈਂਦਾ ਵਾ। ਅੱਬੂ ਨੇ ਕਹਿਣਾ ਇਹੀ ਕਿ ਤਾਕਤ ਹੈ ਰੱਬ ਦੀ, ਉਹ ਸਭ ਨੂੰ ਦੇਖਦਾ ਵੇ, ਤੁਸੀਂ ਜੋ ਵੀ ਕਰਦੇ ਹੋ ਉਹਨੂੰ ਪਤਾ ਹੁੰਦਾ ਵੇ ਤੁਹਾਡਾ। ਫਿਰ ਫਰਿਸ਼ਤਿਆਂ ਦਾ ਦੱਸਿਆ ਜਾਂਦਾ ਸੀ ਬੱਚਿਆਂ ਨੂੰ, ਇੱਧਰ ਫਰਿਸ਼ਤਾ ਬੈਠਾ ਵੇ, ਇੱਧਰ ਫਰਿਸ਼ਤਾ ਬੈਠਾ ਵੇ, ਤੁਸੀਂ ਜਿਹੜਾ ਅਗਰ ਕੋਈ ਗਲਤ ਕੰਮ ਕੀਤਾ ਫਰਿਸ਼ਤੇ ਨੇ ਫੌਰਨ ਲਿਖ ਲੈਣਾ ਵੇ। ਅਤੇ ਬੱਚੇ ਜਿਹੜੇ ਨਾ ਫਿਰ ਵਿਚਾਰੇ ਉਹ ਸਮਝ ਜਾਂਦੇ ਹੁੰਦੇ ਸਨ ਉਸ ਗੱਲ ਨੂੰ। ਲੇਕਿਨ ਇਹ ਵੀ ਕਿ ਗਰਮੀਆਂ ਦੇ ਦਿਨ, ਜਿਹੜੇ ਗਰਮੀਆਂ ਦੇ ਖਾਸ ਤੌਰ 'ਤੇ ਰੋਜ਼ੇ ਆਉਂਦੇ ਸਨ, ਉਹ ਪੂਰੇ ਕਰਨੇ ਬੜੇ ਔਖੇ ਹੁੰਦੇ ਸਨ। ਅੱਜ ਵੀ ਗਰਮੀਆਂ ਦੇ ਰੋਜ਼ੇ ਔਖੇ ਹੀ ਨੇ, ਪਰ ਉਸ ਜ਼ਮਾਨੇ 'ਚ ਸਵਾਰੀ ਨਹੀਂ ਸੀ, ਲੋਕ ਮਰਦ ਹਜ਼ਰਾਤ ਪੈਦਲ ਜਾਂਦੇ ਸਨ ਆਪਣੇ ਕੰਮ 'ਤੇ, ਪੈਦਲ ਉਹਨਾਂ ਨੇ ਵਾਪਸ ਆਉਣਾ, ਔਰਤਾਂ ਨੇ ਵੀ ਘਰਾਂ 'ਚ ਉਸੇ ਤਰ੍ਹਾਂ ਹੀ ਕੰਮ ਕਰਨਾ ਹੈ। ਗਰਮੀ ਅਤੇ ਇੰਨੇ ਬੁਰੇ ਹਾਲ ਹੁੰਦੇ ਸਨ, ਪਰ ਲੋਕ ਰੋਜ਼ਾ ਰੱਖਦੇ ਨੇ। ਸੜਕ 'ਤੇ ਰੋਡ 'ਤੇ ਜਿਹੜਾ ਪੱਥਰ ਇੱਕ ਕੁੱਟ ਰਿਹਾ ਮਜ਼ਦੂਰ, ਉਹ ਵੀ ਰੋਜ਼ਾ ਰੱਖ ਰਿਹਾ। ਜਿਹੜਾ ਮਤਲਬ ਅੱਜ ਵੀ ਇਸ ਤਰ੍ਹਾਂ ਹੀ ਹੈ ਕਿ ਜਿਹਦਾ ਈਮਾਨ ਮੁਕੰਮਲ ਹੈ, ਜਿਹਨੇ ਰੱਖਣਾ ਵੀ ਉਹਨੇ ਸਖਤ ਹਾਲਾਤ 'ਚ ਵੀ ਰੱਖਣਾ ਹੈ, ਅਤੇ ਜਿਨ੍ਹਾਂ ਨੇ ਨਹੀਂ ਰੱਖਣਾ ਉਹ ਚੰਗੇ ਭਲੇ ਭਾਵੇਂ ਏਸੀ 'ਚ ਹੀ ਬੈਠੇ ਹੋਣ, ਉਹ ਰੋਜ਼ਾ ਨਹੀਂ ਰੱਖਦੇ ਨੇ। ਅਤੇ ਇਸ ਤਰ੍ਹਾਂ ਪਰ ਰੋਜ਼ੇ ਦੀ ਬੜੀ ਅਹਿਮੀਅਤ ਦੱਸੀ ਜਾਂਦੀ ਸੀ, ਔਰ ਬੱਚਿਆਂ ਨੂੰ ਬੜਾ ਇਹਦਾ ਕੀਤਾ ਜਾਂਦਾ ਸੀ ਤਾਂ ਕਿ ਬਚਪਨ ਤੋਂ ਹੀ ਬੱਚੇ ਸਿੱਖਣ। ਅਤੇ ਕੀ ਕਹਿੰਦੇ ਨੇ, ਇਸ ਤਰ੍ਹਾਂ ਬਚਪਨ ਸਾਡਾ ਗੁਜ਼ਰਿਆ। ਅਤੇ ਜਿਹੜਾ ਮਸਾਜਿਦ ਵਿੱਚੋਂ ਐਲਾਨ ਹੁੰਦਾ ਸੀ, ਹੁਣ ਮੈਂ ਕਿੰਨਾ ਟਾਈਮ ਹੋ ਗਿਆ, ਮੈਂ ਕਹਿ ਰਹੀ ਮੈਂ ਥੋੜ੍ਹੀ ਜਿਹੀ ਤੁਹਾਡੇ ਕਮੈਂਟ ਵੀ ਪੜ੍ਹ ਲਵਾਂ, ਨਾਲ ਨਾਲ ਅਸੀਂ ਇਹ ਜ਼ਿਕਰ ਤੇ ਬਚਪਨ ਦੀ ਉਹਦਾ ਚੱਲਦਾ ਰਹੇਗਾ, ਅਤੇ ਅਸੀਂ ਨਾਲ ਨਾਲ ਥੋੜ੍ਹੇ ਜਿਹੇ ਕਮੈਂਟ ਪੜ੍ਹ ਲਈਏ ਨਾ, ਅਤੇ ਤਾਂ ਕਿ ਤੁਹਾਡੀ ਵੀ ਸ਼ਿਰਕਤ ਇਸ ਵਿਹੜੇ ਵਿੱਚ ਹੋ ਜਾਵੇ ਕਿ ਤੁਸੀਂ ਆਏ ਹੋ ਸਾਡੇ ਵਿਹੜੇ ਵਿੱਚ, ਅਤੇ ਤੁਹਾਡੀ ਸ਼ਿਰਕਤ ਵੀ ਜਿਹੜਾ ਸਬੂਤ ਦੇ ਨਾਲ ਹੋ ਜਾਵੇ। ਅਤੇ ਉਜ਼ਮਾ ਕਹਿੰਦੇ ਪਏ ਨੇ ਆਪਕੋ ਬਹੁਤ ਬਹੁਤ ਰਮਜ਼ਾਨ ਮੁਬਾਰਕ ਹੋ ਪਿਆਰੀ ਬਾਜੀ। ਅਤੇ ਉਹਨਾਂ ਨੇ ਭਾਈਜਾਨ ਲਈ ਵੀ ਦੁਆਵਾਂ ਕੀਤੀਆਂ ਨੇ, ਅਤੇ ਉਹਨਾਂ ਨੇ ਕਿਹਾ ਤੁਸੀਂ ਹਮਦ ਬਹੁਤ ਅੱਛੀ ਪੜ੍ਹੀ, ਅਤੇ ਰਮਜ਼ਾਨ ਮੁਬਾਰਕ 'ਚ ਰੋਜ਼ ਵਲਾਗ ਵਿੱਚ ਇੱਕ ਨਾਤ ਜ਼ਰੂਰ ਪੜ੍ਹਿਆ ਕਰੋ ਆਪਣੀ ਆਵਾਜ਼ ਵਿੱਚ। ਅਤੇ ਉਹਨਾਂ ਨੇ ਕਿਹਾ ਕਿ ਮੈਂ ਵਲਾਗ ਕਾਫੀ ਲੇਟ ਦੇਖਿਆ, ਮੇਰੀ ਤਬੀਅਤ ਠੀਕ ਨਹੀਂ ਸੀ। ਅੱਲਾ ਪਾਕ ਤੁਹਾਨੂੰ ਸਿਹਤ ਅਤਾ ਫਰਮਾਵੇ ਉਜ਼ਮਾ, ਸਿਹਤ ਤੰਦਰੁਸਤੀ ਔਰ ਅਤਾ ਫਰਮਾਵੇ। ਮੈਨੂੰ ਲੱਗਦਾ ਪਿਆ ਕਿ ਤੁਹਾਡਾ ਅਤੇ ਭਾਈਜਾਨ ਦਾ ਮੁਕਾਬਲਾ ਪਿਆ ਚੱਲਦਾ ਵੇ ਬਿਮਾਰੀ ਦੇ ਹਵਾਲੇ ਨਾਲ, ਕਿ ਤੁਸੀਂ ਦੋਨੋਂ ਭੈਣ ਭਰਾ ਨਾਲ ਲੱਗੇ ਹੋਏ ਹੋ ਕਿ ਕਿਹਨੇ ਜਿੱਤਣਾ ਕਿਹਨੇ ਵੇ। ਅਤੇ ਇਹ ਖਰ ਮੈਂ ਮਜ਼ਾਕ ਨਾਲ ਗੱਲ ਕਹੀਏ, ਪਰ ਅੱਲਾ ਪਾਕ ਸਿਹਤ ਅਤਾ ਕਰੇ। ਜਿੰਨੇ ਵੀ ਮਰੀਜ਼ ਨੇ ਦੁਨੀਆ ਵਿੱਚ, ਕਿਸੇ ਵੀ ਬਿਮਾਰੀ, ਕੋਈ ਵੀ ਬਿਮਾਰੀ 'ਚ ਮੁਬਤਲਾ ਨੇ, ਅੱਲਾ ਪਾਕ ਆਪਣੇ ਹਬੀਬ ਦੇ ਸਦਕੇ ਵਿੱਚ ਉਹਨਾਂ ਦੀ ਬਿਮਾਰੀਆਂ ਨੂੰ ਖ਼ਤਮ ਕਰ ਦੇਵੇ ਔਰ ਉਹਨਾਂ ਪਾਸ ਉਹਨੂੰ ਸਿਹਤ ਦੀ ਤਰਫ ਲੌਟਾ ਦੇਵੇ ਅੱਲਾ ਪਾਕ। ਅਤੇ ਤੁਹਾਡੇ ਲਈ ਬਹੁਤ ਦੁਆਵਾਂ ਨੇ ਉਜ਼ਮਾ, ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਵਿਹੜੇ 'ਚ ਆਏ। ਅਤੇ ਫਿਰਦੌਸ ਨੇ ਲਿਖਿਆ ਹੈ ਖੈਰ ਮੁਬਾਰਕ, ਅਤੇ ਬਹੁਤ ਬਹੁਤ ਸ਼ੁਕਰੀਆ ਫਿਰਦੌਸ ਤੁਹਾਡੇ ਕੀ ਕਹਿੰਦੇ ਨੇ ਮੁਹੱਬਤਾਂ ਦਾ। ਅਤੇ ਫਰੀਹਾ ਖਾਨ ਕਹਿੰਦੇ ਪਏ ਨੇ ਉਹਨਾਂ ਨੇ ਕਿਹਾ ਮੈਂ ਮੇਰੀ ਸਿਸਟਰ ਜਿਹੜੇ ਨੇ ਨਾ, ਅਸੀਂ ਤੁਹਾਡਾ ਵਲੌਗ ਦੇਖਦੇ ਹਾਂ ਅਤੇ ਬੜਾ ਪਸੰਦ ਆਉਂਦਾ ਵੀ ਸਾਨੂੰ, ਅਤੇ ਅਸੀਂ ਸਮਝੇ ਸਾਂ ਕਿ ਤੁਸੀਂ ਪਠਾਨ ਹੋ, ਪਰ ਤੁਸੀਂ ਤਾਂ ਪੰਜਾਬੀ ਨਿਕਲੇ। ਅਤੇ ਲੋ ਬਈ, ਉਹਨਾਂ ਨੇ ਕਿਹਾ ਕਿ ਅਸੀਂ ਵੀ ਪੰਜਾਬੀ ਹਾਂ ਅਤੇ ਤੁਸੀਂ ਵੀ ਪੰਜਾਬੀ ਨਿਕਲੇ, ਅਤੇ ਅਸੀਂ USA ਤੋਂ ਤੁਹਾਨੂੰ ਦੇਖਦੇ ਹਾਂ। ਅਤੇ ਬਹੁਤ ਸ਼ੁਕਰੀਆ ਜੀ USA ਵਾਲੋ, ਬਹੁਤ ਸ਼ੁਕਰੀਆ USA ਵਾਲੋ। USA ਤੋਂ ਸਾਨੂੰ ਦੇਖਦੇ ਨੇ ਸ਼ਬੀਰ ਹੁਸੈਨ ਸਾਹਿਬ, USA ਤੋਂ ਸੌਲਤ ਹੁਸੈਨ ਦੇਖਦੇ ਨੇ, USA ਤੋਂ ਮਹਿਵਿਸ਼ ਫਵਾਦ ਦੇਖਦੇ ਨੇ। ਅਤੇ ਹੁਣ ਇੱਕ ਨਵਾਂ ਇਜ਼ਾਫਾ ਹੋ ਗਿਆ ਵੀ ਸਾਡੇ ਕੋਲ ਫਰੀਹਾ ਦਾ,
ਤੇ ਫਰੀਆ ਨੇ ਕਿਹਾ ਕਿ ਵੀ ਅਸੀਂ ਤੁਹਾਨੂੰ ਉੱਥੋਂ ਦੇਖ ਲਿਆ ਤੇ ਬਈ USA ਵੱਲ ਸ਼ੁਕਰੀਆ ਬਹੁਤ ਬਹੁਤ। ਤੇ ਬਾਕੀ ਤੁਸੀਂ ਲਿਖਿਆ ਕਿ ਅਸੀਂ ਤੁਹਾਨੂੰ ਪਠਾਨ ਸਮਝਦੇ ਰਹੇ ਤੇ ਤੁਸੀਂ ਕੀ ਕਹਿੰਦੇ ਨੇ ਪੰਜਾਬੀ ਨਿਕਲ ਆਏ ਤੇ ਲੋ ਵੀ ਉਹਨਾਂ ਨੇ ਬੜੀ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਆਪਣੇ ਤਾਲੁਕ ਨਿਕਲ ਆਇਆ ਪੰਜਾਬ ਦਾ। ਤੇ ਬਈ ਬਹੁਤ ਸ਼ੁਕਰੀਆ ਬਈ। ਅਕਸਰ ਇਸ ਤਰ੍ਹਾਂ ਹੁੰਦਾ ਵੇ ਕਿ ਪਠਾਨ ਵੀ ਬਹੁਤ ਅੱਛੇ ਨੇ। ਸਭ ਸਾਡੇ ਮੁਲਕ ਦੀਆਂ ਜ਼ੁਬਾਨਾਂ ਨੇ, ਪਿਆਰੀਆਂ ਨੇ, ਦੁਨੀਆ 'ਚ ਬਹੁਤ ਸਾਰੀਆਂ ਜ਼ੁਬਾਨਾਂ ਨੇ, ਲੇਕਿਨ ਆਪਣੀ ਬੋਲੀ ਤੋਂ ਇਨਸਾਨ ਜ਼ਰੂਰ ਪਛਾਣਿਆ ਜਾਂਦਾ ਵੇ ਨਾ ਕਿ ਅਸੀਂ ਬਸ ਤੋਂ ਬੋਲ ਹੀ ਨਹੀਂ ਸਕਦੇ। ਤੇ ਅਸੀਂ ਕੀ ਕਹਿੰਦੇ ਨੇ ਬਸ ਇਸ ਤਰ੍ਹਾਂ ਹੀ ਨਾ ਬਲਦ ਸਮਝੋ ਪਸ਼ਤੋ ਤੋਂ, ਲੇਕਿਨ ਪਸ਼ਤੋ ਵੀ ਬੜੀ ਪਿਆਰੀ ਸਾਡੀ ਜ਼ੁਬਾਨ ਹੈ। ਤੁਸੀਂ ਪਤਾ ਨਹੀਂ ਕਿਸ ਹਿਸਾਬ ਦੇ ਨਾਲ ਪਠਾਨ ਸਮਝਿਆ ਮੈਨੂੰ, ਮੇਰਾ ਕੋਈ ਲੁੱਕ ਐਸਾ ਲੱਗ ਰਿਹਾ ਹੋਏਗਾ ਤੁਹਾਨੂੰ। ਮੇਰਾ ਬਹੁਤ ਸ਼ੁਕਰੀਆ ਜੀ, ਸਾਨੂੰ ਪਠਾਨ ਬਣਾਤਾ, ਬੈਠੇ ਬਿਠਾਏ ਅਸੀਂ ਪਠਾਨ ਬਣ ਗਏ, ਹੋਰ ਕੀ ਚਾਹੀਦਾ। ਤੇ ਕੀ ਕਹਿੰਦੇ ਨੇ ਸਾਡੇ ਮੁਹੱਲੇ ਵਿੱਚ ਇੱਕ ਹੁੰਦੇ ਸਨ ਪਠਾਨ। ਸਾਡਾ ਜਿਹੜਾ ਬਚਪਨ ਗੁਜ਼ਰਿਆ ਨਾ, ਮਿਕਸ ਸਾਰੇ ਲੋਕ ਸਨ। ਉਹਦੇ ਵਿੱਚ ਪੰਜਾਬੀ ਵੀ ਸਨ, ਉਹ 'ਚ ਉਰਦੂ ਸਪੀਕਿੰਗ, ਉਹ 'ਚ ਮੇਮਨ ਗੁਜਰਾਤੀ, ਉਹਦੇ ਵਿੱਚ ਕੁਛ ਸ਼ੀਆ ਹਜ਼ਰਾਤ ਦੇ ਵੀ ਘਰ ਸਨ, ਔਰ ਕੁਛ ਕੀ ਕਹਿੰਦੇ ਨੇ ਇੱਕ ਪਠਾਨ ਸਨ, ਪਠਾਨ ਫੈਮਿਲੀ। ਔਰ ਇੱਕ ਜਿਹੜੇ ਹੁੰਦੇ ਨਾ ਪੋਟੋਹਾਰੀ ਟੈਪ, ਉਹ ਜ਼ੁਬਾਨ ਪਤਾ ਨਹੀਂ ਕਿਹੜੀ ਹੁੰਦੀ ਹੈ, ਉਹ ਲੋਕ ਵੀ ਸਨ। ਤੇ ਉਹ ਸਾਰੇ ਸਾਡਾ ਮੁਹੱਲਾ ਨਾ ਮਿਕਸ ਅਚਾਰ ਸੀ ਸਮਝੋ। ਅਸੀਂ ਮਿਕਸ ਅਚਾਰ ਵਿੱਚ ਰਹਿੰਦੇ ਹੁੰਦੇ ਸਾਂ। ਤੇ ਉਹ ਕੀ ਕਹਿੰਦੇ ਨੇ ਘਰ ਵਿੱਚ ਸਾਡੇ ਪੰਜਾਬੀ ਹੀ ਬੋਲੀ ਜਾਂਦੀ ਸੀ, ਲੇਕਿਨ ਜਿਹੜੇ ਸਾਡੇ ਉਰਦੂ ਸਪੀਕਿੰਗ ਸਨ ਉਹ ਵੀ ਵਿੱਚ ਪੰਜਾਬੀ ਬੋਲ ਰਹੀਆਂ ਨੇ, ਸਾਡੀਆਂ ਮਾਵਾਂ ਥੋੜ੍ਹੀ ਥੋੜ੍ਹੀ ਟੁੱਟੀ ਫੁੱਟੀ ਉਰਦੂ ਬੋਲ ਰਹੀਆਂ ਨੇ। ਬਸ ਇਸ ਤਰ੍ਹਾਂ ਹੈ ਸੀ ਕਿ ਕਿਸੇ ਨੂੰ ਬੋਲੀ ਨਾ ਕੋਈ ਨਹੀਂ ਸੀ, ਬਸ ਗੱਲ ਕਰੋ। ਤੇ ਇਸ ਤਰ੍ਹਾਂ ਕੀ ਕਹਿੰਦੇ ਨੇ ਅਸੀਂ ਉਹਨਾਂ ਵੱਲ ਜਦੋਂ ਜਾਂਦੇ ਹੁੰਦੇ ਸਾਂ ਤੇ ਉਹ ਫਿਰ ਇੱਕ ਦੋ ਲਫ਼ਜ਼ ਪੰਜਾਬੀ ਦੇ ਸਿੱਖੇ। ਫਿਰ ਮੇਰੇ ਇੱਕ ਅੱਲਾ ਜੰਨਤ ਨਸੀਬ ਕਰੇ, ਮੇਰੇ ਫੁੱਫੋ ਦੇ ਬੇਟੇ, ਉਹਨਾਂ ਨੇ ਸ਼ਾਦੀ ਉਹਨਾਂ ਦੀ ਹੋਈ ਪਠਾਨ, ਸਾਡੀ ਭਾਬੀ ਪਠਾਨ ਸਨ। ਅਸੀਂ ਉਹਨਾਂ ਕੋਲੋਂ ਕੁਝ ਲਫ਼ਜ਼ ਸਿੱਖਣੇ ਹੁੰਦੇ ਸਾਂ। ਅਸੀਂ ਕਹਿੰਦੇ ਭਾਬੀ ਸਾਨੂੰ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਪੰਜਾਬੀ ਬੋਲਦੇ ਹੋ। ਤਾਂ ਉਹਨਾਂ ਨੇ ਦੋ ਚਾਰ ਸਾਨੂੰ ਲਫ਼ਜ਼ ਸਿਖਾ ਦਿੱਤੇ ਤੇ ਅਸੀਂ ਉਹਨਾਂ ਦਿਨਾਂ 'ਚ ਬੜੇ ਸ਼ੌਕ ਨਾਲ ਬੋਲਦੇ ਹੁੰਦੇ ਸਾਂ। ਤੇ ਰੋਟੀ ਨੂੰ ਕਹਿੰਦੇ ਨੇ ਡੋਡਾ ਖੋਰਾ, ਡੋਡਾ ਖੋਰਾ। ਤੇ ਅਸੀਂ ਹਾਂ ਕੇ ਫਿਰ ਕਹਿਣਾ ਡੋਡਾ ਖੋਰਾ, ਡੋਡਾ ਖੋਰਾ। ਤੇ ਚਾਹ ਨੂੰ ਕਹਿੰਦੇ ਨੇ ਚਾਯੁਸਕੇ, ਕਿ ਚਾਹ ਪੀਣੀ ਚਾਯੁਸਕੇ। ਤੇ ਪਾਣੀ ਨੂੰ ਕਹਿੰਦੇ ਨੇ ਉਬੁਸਕੇ, ਉਬੁਸਕੇ। ਤੇ ਅਸੀਂ ਬਸ ਇਹ ਤਿੰਨ ਲਫ਼ਜ਼ ਸਿੱਖ ਲਏ ਸਨ, ਡੋਡਾ ਖੋਰਾ ਤੇ ਚਾਯੁਸਕੇ ਦੇ ਉਬੁਸਕੇ। ਤੇ ਚਲੋ ਬਈ ਸਾਡੀ ਪਸ਼ਤੋ ਇੱਥੇ ਹੀ ਮੁੱਕ ਗਈ ਸੀ, ਇਸ ਤੋਂ ਅੱਗੇ ਵਧੀ ਨਹੀਂ ਸਾਡੀ ਪਸ਼ਤੋ। ਲੇਕਿਨ ਪਸ਼ਤੋ ਬੜੀ ਅੱਛੀ ਜ਼ੁਬਾਨ ਹੈ। ਸਾਡੇ ਨਾਲ ਦੇ ਜਿਹੜੇ ਰਹਿੰਦੇ ਨੇ ਕਮਾਲ ਭਾਈ, ਇਹ ਵੀ ਪਸ਼ਤੋ ਨੇ। ਤੇ ਕਦੀ ਇਹਨਾਂ ਦੀ ਕਿਸੇ ਤਕਰੀਬ ਵਿੱਚ ਜਾਣਾ ਹੋਵੇ ਨਾ, ਇਹਨਾਂ ਫੈਮਿਲੀ ਸਾਨੂੰ ਬੁਲਾਉਣ, ਕੋਈ ਹੋਰ ਫੈਮਲੀਆਂ ਵੀ ਆਈਆਂ ਹੋਣ, ਤੇ ਇਹ ਆਪਣੀ ਜ਼ੁਬਾਨ 'ਚ ਹੀ ਫਿਰ ਗੱਲ ਕਰਦੇ ਨੇ। ਉੱਥੇ ਫਿਰ ਬੜੀ ਬਈ ਰਵਾਨੀ ਦੇ ਨਾਲ ਚੱਲ ਰਹੀ ਹੁੰਦੀ ਹੈ, ਪਰ ਅਸੀਂ ਇਸ ਤਰ੍ਹਾਂ ਬੈਠੇ ਹੁੰਦੇ ਹਾਂ, ਇਸ ਤਰ੍ਹਾਂ ਭਾਵੇਂ ਸਾਨੂੰ ਗਾਲਾਂ ਹੀ ਕੱਢਦੇ ਹੋਣ, ਸਾਨੂੰ ਕੀ ਪਤਾ ਚੱਲਦਾ ਉੱਥੇ ਬਈ। ਤੇ ਦੇਖੋ ਮੈਂ ਮਜ਼ਾਕ ਮੈਂ ਕਹਿ ਰਹੀ ਕਿ ਉਹ ਵਿਚਾਰੇ ਫਿਰ ਥੋੜ੍ਹੇ ਜਿਹੇ ਸ਼ਰਮਿੰਦਾ ਹੁੰਦੇ ਨੇ, ਕਹਿੰਦੇ ਨਹੀਂ ਜੀ ਅਸੀਂ ਤੁਹਾਡੇ ਨਾਲ ਵੀ ਗੱਲ ਕਰਨੇ ਆ, ਪਰ ਉਹ ਫਿਰ ਆਪਣੀ ਜ਼ੁਬਾਨ 'ਚ ਜ਼ਿਆਦਾ ਡਗੜਮ ਮਗੜਮ ਉਹਨਾਂ ਦੀ ਚੱਲ ਰਹੀ ਹੁੰਦੀ ਹੈ। ਤੇ ਬਹੁਤ ਸ਼ੁਕਰੀਆ ਜੀ, ਤੁਸੀਂ ਸਾਨੂੰ ਕੀ ਕਹਿੰਦੇ ਨੇ ਪਠਾਨ ਵਧਾ ਦਿੱਤਾ, ਹੋਰ ਸਾਨੂੰ ਕੀ ਚਾਹੀਦਾ। ਤੇ ਤੁਸੀਂ ਦੇਖਦੇ ਰਹੀਓ ਔਰ ਕਮੈਂਟ ਜ਼ਰੂਰ ਕਰਦੇ ਰਹੀਓ, ਮੇਰੇ ਵਿਹੜੇ 'ਚ ਇਸ ਤਰ੍ਹਾਂ ਹੀ ਆਉਂਦੇ ਰਹੀਓ। ਤੇ ਹਰਪ੍ਰੀਤ ਨੇ ਵੀ ਰਮਜ਼ਾਨ ਮੁਬਾਰਕ ਦਾ ਸਾਰਿਆਂ ਨੂੰ ਕਿਹਾ ਵੇ। ਹਰਪ੍ਰੀਤ ਨੇ ਹਾਰਟ ਭੇਜੇ ਨੇ, 2 ਦਿਲ ਭੇਜ ਦਿੱਤੇ ਨੇ, ਤੇ ਇਸ ਤਰ੍ਹਾਂ ਕਰਕੇ ਉਹਨਾਂ ਨੇ ਕਿਹਾ ਕਿ ਰਮਜ਼ਾਨ ਮੁਬਾਰਕ ਹੋਵੇ ਸਾਰਿਆਂ ਨੂੰ। ਬਹੁਤ ਸ਼ੁਕਰੀਆ ਹਰਪ੍ਰੀਤ ਕਿ ਤੁਸੀਂ ਕੀ ਕਹਿੰਦੇ ਨੇ ਦੁਆਵਾਂ ਵੀ ਕੀਤੀਆਂ ਸਾਡੇ ਵਾਸਤੇ, ਔਰ ਤੁਸੀਂ ਕਿਹਾ ਕਿ ਵੀ ਰਮਜ਼ਾਨ ਮੁਬਾਰਕ ਸਾਰਿਆਂ ਨੂੰ ਕਿਹਾ। ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤਾਂ ਦਾ। ਮਹਿਵਿਸ਼ ਫਵਾਦ ਵੀ ਕਹਿ ਰਹੇ ਨੇ ਰਮਜ਼ਾਨ ਮੁਬਾਰਕ। ਮਹਿਵਿਸ਼ ਵੀ ਸਾਨੂੰ ਅਮਰੀਕਾ ਤੋਂ ਹੀ ਦੇਖਦੇ ਨੇ ਤੇ ਇੰਨਾ ਕਹਿੰਦੇ ਪਏ ਨੇ ਆਪ ਕੀ ਬਾतें ਬਹੁਤ ਹਸੀਨ ਹੈ। ਤੇ ਬਹੁਤ ਅੱਛਾ ਤੁਸੀਂ ਚੀਜ਼ਾਂ ਦਾ ਜਿਹੜਾ ਜ਼ਿਕਰ ਕੀਤਾ ਵੇ, ਬਹੁਤ ਅੱਛਾ ਲੱਗਿਆ ਵੇ। तो उन्होंने कहा बिल्कुल जी, रिज़्क की कदर करनी चाहिए और एक एक जिंदगी के लम्हे की कदर करनी चाहिए। अल्लाह रब्बुल इज़्ज़त सानू जो चीज़ नवाजदा वे उहदी कदर करनी चाहिए। बिल्कुल जी, इन्ना तुसीं ठीक लिखिया। तो उन्होंने भी सारिया ने, इरना ने भी सारिया रमज़ान मुबारक किया वे। तो की कहते ने उन्होंने कहा साड़ी अज सैरी हो जानी है, तो साड़ी भी तुहाडे नाल ही होई है इरना। तो की कहते ने अल्लाह पाक सारिया नू की कहते ने बाबरकत महीना ਜਿਹੜਾ ਵੀ ਨਾ ਦਿਖਾਵੇ। ਇਹ ਵੀ ਕਹਿੰਦੇ ਸ਼ਬਰਾਤ 'ਤੇ ਜਿਹਨਾਂ ਦੇ ਪੱਤੇ ਝੜ ਜਾਂਦੇ ਨੇ, ਬਾਜ਼ ਲੋਕ ਰਮਜ਼ਾਨ ਤੋਂ ਪਹਿਲੇ ਹੀ ਦੁਨੀਆ ਤੋਂ ਚਲੇ ਜਾਂਦੇ ਨੇ। ਤੇ ਇਹ ਮਹੀਨਾ ਮਿਲਣਾ ਵੀ ਬੜੀ ਸਾਦਤ ਦੀ ਗੱਲ ਹੈ ਕਿ ਜਿਹਨੂੰ ਮਿਲ ਜਾਂਦਾ ਹੋਵੇ ਨਾ ਉਹ ਫਿਰ ਬੜਾ ਖੁਸ਼ ਹੁੰਦਾ ਕਿ ਸ਼ੁਕਰ ਹੈ ਵੀ ਸਾਡੇ ਵੱਡੇ ਬਜ਼ੁਰਗ ਇਹ ਕਹਿੰਦੇ ਹੁੰਦੇ ਸਨ ਜਦੋਂ ਰੋਜ਼ੇ ਸ਼ੁਰੂ ਹੋਣ ਤੋਂ ਪਹਿਲਾਂ ਮੁੱਕੜੇ ਨਾ, ਤੇ ਵੀ ਸਾਡੇ ਫੁੱਫੋ ਨੇ ਅੱਬੂ ਰਾਂ ਨੇ ਇਹਨਾਂ ਨੇ ਗੱਲ ਕਰਨੀ ਤੇ ਨਾ ਇਹ ਕਹਿਣਾ ਪਤਾ ਨਹੀਂ ਅਗਲੇ ਸਾਲ ਅਸੀਂ ਹੋਣਾ ਕਿ ਨਹੀਂ ਹੋਣਾ, ਤੇ ਇਸ ਸਾਲ ਰੋਜ਼ੇ ਰੱਖ ਲਓ, ਵੀ ਪਤਾ ਨਹੀਂ ਜ਼ਿੰਦਗੀ ਦਾ ਕੀ ਪਤਾ ਅਗਲਾ ਸਾਲ ਮਿਲੇ ਜਾਂ ਨਾ ਮਿਲੇ। ਤੇ ਲੋਕ ਬੜਾ ਕਹਿੰਦੇ ਹੁੰਦੇ ਸਨ। ਤੇ ਬਹੁਤ ਸ਼ੁਕਰੀਆ ਇੰਨਾ ਤੁਸੀਂ ਸਾਡੇ ਵਿਹੜੇ 'ਚ ਆਏ, ਔਰ ਤੁਸੀਂ ਸਾਰੇ ਆਪਣੇ YouTube ਸਾਡੀ ਜਿਹੜੀ ਫੈਮਿਲੀ ਹੈ ਉਹਨਾਂ ਨੂੰ ਸਾਰਿਆਂ ਨੂੰ
ਦੁਆਵਾਂ ਮੁਬਾਰਕਬਾਦ ਵੀ ਦਿੱਤੀ ਔਰ ਤੁਸੀਂ ਸਾਡੀ ਹਸਬੈਂਡ ਦੀ ਸਿਹਤ ਵਾਸਤੇ ਵੀ ਦੁਆ ਕੀਤੀ, ਬਹੁਤ ਸ਼ੁਕਰੀਆ। ਸ਼ਬੀਰ ਹੁਸੈਨ ਸਾਹਿਬ ਨੇ ਵੀ ਕਿਹਾ ਖੈਰ ਮੁਬਾਰਕ। ਤੇ ਉਹਨਾਂ ਨੇ ਕਿਹਾ ਵੀ ਸ਼ਬੀਰ ਹੁਸੈਨ ਸਾਹਿਬ ਨੇ ਕਿਹਾ ਉਹਨਾਂ ਨੇ ਕਿਹਾ ਤੁਹਾਡੇ ਵੱਲ ਸ਼ੈਤਾਨ ਬੰਨਿਆ ਗਿਆ ਵੇ, ਤੁਸੀਂ ਐਸਾ ਗੱਲ ਕਿ ਬੰਨਿਆ ਗਿਆ ਵੇ ਵੀ ਰੋਜ਼ੇ ਆ ਗਏ ਨੇ ਤਾਂ ਤੁਸੀਂ ਕਿਹਾ ਸੀ ਗਾਣੇ ਸ਼ਾਣੇ ਨਹੀਂ ਗਾਣੇ, ਪਰ ਇਨਸਾਨ ਹਲੇ ਜਿਹੜੇ ਨਾ ਜ਼ਾਤ 'ਤੇ ਫਿਰਦੇ ਨੇ ਜਰਾ ਉਹਨਾਂ ਕੋਲੋਂ ਬਚ ਕੇ ਰਹੀਓ। ਵਾਕਈ ਬਈ ਸ਼ੈਤਾਨ ਨੇ ਆਪਣੇ ਚੇਲੇ ਤੇ ਛੱਡੇ ਹੋਏ ਨੇ। ਸ਼ੈਤਾਨ ਆਪਣੇ ਚੇਲੇ ਜਿਹੜੇ ਨੇ ਉਹ ਬਿਲਕੁਲ ਤਿਆਰ ਕਰਕੇ ਫੇਰ ਹੀ ਕੈਦ ਬੰਦ ਕੀ ਸੋਬਤ ਸਹਿਤਾ ਹੈ। ਉਹ ਮੁਨਾਫਾਖੋਰ, ਉਹ ਜਿਹੜੇ ਰਿਸ਼ਵਤਖੋਰ, ਉਹ ਜਿਹੜੇ ਐਸਾ ਗਲਤ ਕੰਮ ਕਰਦੇ ਨੇ ਲੋਕ, ਉਹ ਸਾਰੇ ਸ਼ੈਤਾਨ ਦੇ ਚੇਲੇ ਨੇ। ਉਹ ਦੁਨੀਆ 'ਚ ਭਰੇ ਪਏ ਨੇ, ਉਹਨਾਂ ਕੋਲੋਂ ਬਚਣਾ ਚਾਹੀਦਾ ਵੀ। ਬਿਲਕੁਲ ਤੁਸੀਂ ਠੀਕ ਆਖਿਆ ਕਿ ਰਮਜ਼ਾਨ ਵਿੱਚ ਫਿਰ ਲੋਕ ਜ਼ਖੀਰਾ ਅੰਦੋਜ਼ੀ ਕਰਦੇ ਨੇ, ਆਪਣਾ ਸਟਾਕ ਛੁਪਾ ਲੈਂਦੇ ਨੇ, ਮਹਿੰਗੀਆਂ ਚੀਜ਼ਾਂ ਵੇਚਦੇ ਨੇ, ਮਹਿੰਗੇ ਫਰੂਟਸ ਮਹਿੰਗੇ, ਤੇ ਉਹ ਕੀ ਕਹਿੰਦੇ ਇਹ ਚੀਜ਼ਾਂ ਫਿਰ ਬੜੀ ਤਕਲੀਫ ਦਿੰਦੀਆਂ ਨੇ। ਇੱਕ ਪਾਸੇ ਰਮਜ਼ਾਨ ਦੀ ਬਾਬਰਕਤ ਮਹੀਨਾ ਔਰ ਦੂਸਰੇ ਪਾਸੇ ਨਾਜਾਇਜ਼ ਮੁਨਾਫਾਖੋਰੀ, ਤੇ ਇਹ ਬੜਾ ਉਹ ਸੋਏ ਲੋੜਾ 'ਚ ਕਹਿੰਦੇ ਨੇ ਖੁੱਲਾ ਤਜ਼ਾਦ ਨਹੀਂ ਹੈ। ਤੇ ਉਹ ਵਾਕਈ ਖੁੱਲਾ ਤਜ਼ਾਦ ਜੇ ਬਈ ਇੱਕ ਪਾਸੇ ਰੋਜ਼ੇ ਰੱਖ ਰਹੇ ਹੁੰਦੇ ਨੇ ਉਹੀ ਤਾਜਰ ਔਰ ਉਹੀ ਲੋਕ, ਦੂਸਰੇ ਪਾਸੇ ਲੋਕ ਉਮਰਿਆਂ 'ਤੇ ਵੀ ਜਾ ਰਹੇ ਹੁੰਦੇ ਨੇ ਔਰ ਕੋਈ ਚੀਨੀ ਜ਼ਖੀਰਾ ਕਰ ਰਿਹਾ, ਕੋਈ ਆਟੇ ਦਾ ਕਰ ਰਿਹਾ, ਕੋਈ ਦਾਲਾਂ ਮਹਿੰਗੀਆਂ ਕਰ ਰਿਹਾ, ਕੋਈ ਸਬਜ਼ੀ ਮਹਿੰਗੀ ਕਰ ਰਿਹਾ, ਕੋਈ ਫਰੂਟ ਮਹਿੰਗਾ ਕਰ ਰਿਹਾ। ਮਤਲਬ ਕਿ ਹਰ ਬੰਦਾ ਚਾਹੁੰਦਾ ਕਿ ਮੈਂ ਬਸ ਇੱਥੋਂ ਕਮਾ ਲਵਾਂ, ਲੁੱਟ ਲਵਾਂ। ਤੇ ਬਸ ਇਹ ਚੀਜ਼ ਬੜੀ ਅਜੀਬ ਲੱਗਦੀ ਹੈ। ਇੱਥੇ ਤੁਸੀਂ ਦੇਖੋ ਇੰਡੀਅਨਸ ਸਟੋਰ 'ਤੇ ਚਲੇ ਜਾਓ, ਗੋਰਿਆਂ ਦੇ ਸਟੋਰ 'ਤੇ ਚਲੇ ਜਾਓ, ਰਮਜ਼ਾਨ ਆਫਰ ਮੌਜੂਦ ਹੁੰਦੀ ਹੈ, ਬੜੀ ਅੱਛੀਆਂ ਅੱਛੀਆਂ ਚੀਜ਼ਾਂ ਅੱਛੇ ਪ੍ਰਾਈਸ ਵਿੱਚ ਦਿੰਦੇ ਨੇ ਕਿ ਲੱਗਦੀਆਂ ਨੇ। ਪਰ ਸਾਡੇ ਮੁਲਕ ਵਿੱਚ ਇੱਕ ਰਮਜ਼ਾਨ ਆਉਣ ਤੋਂ ਪਹਿਲੇ ਇੱਕ ਤਾਂ ਮਹਿੰਗਾਈ ਦਾ ਤੂਫਾਨ ਆ ਜਾਂਦਾ। ਇਹ ਚੀਜ਼ ਸਮਝ 'ਚ ਨਹੀਂ ਆਉਂਦੀ ਕਿ ਮੁਸਲਮਾਨ ਹੁੰਦੇ ਕੀ ਹੋ ਜਾਂਦਾ ਵੀ ਕਿ ਲੋਕ ਜ਼ਖੀਰਾ ਅੰਦੋਜ਼ੀ ਕਿਉਂ ਨਹੀਂ ਤੁਸੀਂ ਰੇਟ ਟੂ ਰੇਟ ਦੇ ਦੇਵੋ ਬਈ ਕੁਝ ਨੇਕੀ ਕਮਾ ਲਵੋ, ਬਲਕਿ ਤੁਸੀਂ ਇੰਨਾ ਨਾ ਕਰੋ। ਲੇਕਿਨ ਉਹ ਹੱਦ ਤੋਂ ਜ਼ਿਆਦਾ ਮੁਨਾਫਾ ਫਿਰ ਚੀਜ਼ਾਂ 'ਤੇ ਕਮਾਉਂਦੇ ਨੇ। ਬਸ ਅੱਲਾਹ ਪਾਕ ਹਿਦਾਇਤ ਦੇਵੇ ਸਭ ਨੂੰ ਔਰ ਦੂਸਰਿਆਂ ਨੂੰ ਸਮਝਣ ਲੋਕ ਵੀ ਜਿਹਨਾਂ ਵਿਚਾਰਿਆਂ ਨੇ। ਸਾਡੇ ਬੜੇ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ ਜਿਹੜੇ ਰੋਜ਼ੇ ਰੱਖਦੇ ਨੇ ਪੂਰਾ ਸਾਲ ਹੀ ਉਹਨਾਂ ਦੇ ਵੀ ਰੋਜ਼ੇ ਅੱਛੇ ਖੁੱਲ੍ਹਣ, ਉਹ ਵੀ ਚਾਰ ਚੀਜ਼ਾਂ ਖਾਣ। ਤੇ ਇਸੀ ਤੋਂ ਫਿਰ ਇਫਤਾਰੀਆਂ ਵੀ ਇੱਧਰ ਉੱਧਰ ਭੇਜੀਆਂ ਜਾਂਦੀਆਂ ਸਨ ਕਿ ਲੋਕ ਕਹਿੰਦੇ ਸਨ ਕਿ ਸਾਡੇ ਜਿਹੜੇ ਸਾਰੇ ਨੇ ਰੋਜ਼ਾ ਰੱਖ ਰਹੇ ਨੇ, ਜਿਨ੍ਹਾਂ ਨੂੰ ਨਹੀਂ ਵੀ ਦਸਤਿਆਬ ਹੈ ਚੀਜ਼ਾਂ ਨਾ, ਤਾਂ ਕਿ ਉਹ ਫਿਰ ਇਫਤਾਰੀ ਭੇਜਣ ਦਾ ਮਕਸਦ ਇਹ ਹੁੰਦਾ ਸੀ ਕਿ ਬਾਇਜ਼ਤ ਤਰੀਕੇ ਦੇ ਨਾਲ ਕਿਸੇ ਘਰ ਭੇਜ ਦਿਓ, ਕਿਸੇ ਬੱਚਿਆਂ ਨੇ ਉਹਨਾਂ ਨੂੰ ਰੋਜ਼ਾ ਰੱਖਿਆ ਵੇ। ਤੇ ਉਹ ਫਿਰ ਵੈਸੇ ਵੀ ਭੇਜਿਆ ਜਾਂਦਾ ਸੀ, ਜਿਹੜੇ ਆਪਣੇ ਇਸ ਤਰ੍ਹਾਂ ਦੇ ਵੀ ਹੁੰਦੇ ਸਨ। ਲੇਕਿਨ ਜ਼ਿਆਦਾਤਰ ਇਸ ਤਰ੍ਹਾਂ ਲੋਕ ਭੇਜਦੇ ਸਨ ਕਿ ਦੂਸਰੇ ਰੋਜ਼ੇਦਾਰ ਵੀ ਅੱਛੀ ਤਰੀਕੇ ਨਾਲ ਰੋਜ਼ਾ ਖੋਲ੍ਹਣ, ਉਹਨਾਂ ਦੇ ਬੱਚਿਆਂ ਨੂੰ ਸ਼ਾਇਦ ਚੀਜ਼ਾਂ ਦਸਤਿਆਬ ਨਹੀਂ ਨੇ ਜਿਹੜੇ ਅਸੀਂ ਖਾ ਰਹੇ ਹਾਂ, ਇੰਨਾ ਖਿਆਲ ਰੱਖਿਆ ਜਾਂਦਾ ਸੀ। ਤੇ ਬਹਿਰਹਾਲ ਇਹ ਵੀ ਕਿ ਨਾਜਾਇਜ਼ ਮੁਨਾਫਾਖੋਰੀ ਵਿੱਚ ਤਾਂ ਲਾਨਤ ਹੀ ਭੇਜੀ ਗਈ ਹੈ। ਲੇਕਿਨ ਦੁਨੀਆ ਬੜੀ ਜੀ ਕਹਿੰਦੇ ਜ਼ਾਲਮ ਹੈ। ਹੁਣ ਇੱਥੇ ਵੀ ਗਾਣਾ ਆ ਸਕਦਾ ਸੀ, ਪਰ ਇਹ ਵੀ ਕਿ ਹੁਣ ਅਸੀਂ ਆਪਣੇ ਆਪ ਨੂੰ ਬਚਾ ਰਹੇ ਹਾਂ ਬਈ ਬਚ ਕੇ ਰਹਿਣਾ ਨੇ ਬਾਬਾ। ਤੇ ਬਾਕੀ ਇਹ ਵੀ ਕਿ ਰਮਜ਼ਾਨ ਦੀ ਆਮਦ ਦਾ ਬਹੁਤ ਬਹੁਤ ਮੁਬਾਰਕ ਸ਼ਬੀਰ ਹੁਸੈਨ ਸਾਹਿਬ ਨੇ ਦਿੱਤੀ ਹੈ ਸਾਰਿਆਂ ਨੂੰ। ਤੇ ਬੱਚੇ ਕੋਈ ਖਾਣੇ ਨੂੰ ਜ਼ਾਇਆ ਹੁਣ ਤਾਂ ਬਚਾਉਣਾ ਸਰਫਾ ਨਹੀਂ ਹੁੰਦਾ ਉਹਨਾਂ ਨੇ ਕਿਹਾ। ਤੇ ਨਾ ਹੀ ਤੁਸੀਂ ਆਖਰੀ ਪੀੜ੍ਹੀ ਹੋ, ਇੰਨਾ ਨਾ ਨਾਜ਼ ਕਰੋ ਆਪਣੇ ਆਪ ਦੇ ਉੱਤੇ। ਤੇ ਬਸ ਵੀ ਬਹੁਤ ਸਾਰੇ ਲੋਕ ਨੇ ਜੇ ਬੜੀਆਂ ਇਹਤਿਆਤਾਂ ਕਰਦੇ ਨੇ, ਤੁਸੀਂ ਆਪਣੀਆਂ ਹੀ ਉਹਨਾਂ ਨੇ ਕਿਹਾ ਤਾਰੀਫਾਂ ਕਰੀ ਜਾਂਦੇ ਹੋ ਬੈਠੇ। ਤੇ ਨਾਈਸ ਵਲੌਗ ਨਸੀਮਾ ਡਾਰ ਲਿਖਦੇ ਨੇ, ਨਾਈਸ ਵਲੌਗ। ਤੇ ਉਹਨਾਂ ਨੇ ਕਿਹਾ ਕਿ ਪੂਰੇ ਸਾਰੇ ਜਿਹੜੇ ਨਾ ਦੋਸਤ ਜਿਹੜੇ ਨੇ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਰਮਜ਼ਾਨ ਦੀ। ਉਹਨਾਂ ਨੇ ਕਿਹਾ ਕਿ ਆਪ ਗੱਲਾਂ ਬੜੀਆਂ ਅੱਛੀਆਂ ਕੀਤੀਆਂ ਨੇ ਤੁਸੀਂ, ਤੇ ਸਾਰਿਆਂ ਨੂੰ ਸਾਰੇ ਸਾਥੀ ਜਿਹੜੇ ਨੇ ਉਹਨਾਂ ਨੇ ਦੁਆਵਾਂ ਦਿੱਤੀਆਂ ਨੇ ਤੇ ਨਾਲ ਰਮਜ਼ਾਨ ਮੁਬਾਰਕ ਦੀ ਮੁਬਾਰਕਬਾਦ ਦਿੱਤੀ ਹੈ ਨਸੀਮਾ ਡਾਰ ਨੇ। ਤੇ ਚਲੋ ਵੀ ਇੱਕ ਦੂਸਰੇ ਨੂੰ ਅਸੀਂ ਸਾਰਿਆਂ ਨੇ ਬੜਾ ਅੱਛੀ ਗੱਲ ਹੋ ਗਈ ਕਿ ਮੁਬਾਰਕਬਾਦਾਂ ਦੇ ਦਿੱਤੀਆਂ ਨੇ। ਤੇ ਸ਼ਬੀਰ ਹੁਸੈਨ ਕਰਦੇ ਪਏ ਨੇ ਕਿ ਤੁਸੀਂ ਰਮਜ਼ਾਨ ਵਿੱਚ ਨੇਕੀ ਦੀਆਂ ਗੱਲਾਂ ਸ਼ੇਅਰ ਕਰ ਸਕਦੇ ਹੋ, ਤੁਹਾਡੇ ਦੱਸਣ ਨਾਲ ਕੋਈ ਅਮਲ ਕਰ ਲਵੇ ਤੇ ਸਵਾਬ ਤੁਹਾਨੂੰ ਹੀ ਮਿਲੇਗਾ। ਸਾਡੇ ਘਰ ਵਿੱਚ ਖਾਣੇ ਸਾਡੇ ਵੀ ਬਣਦੇ ਨੇ ਤੇ ਅਸੀਂ ਸਲਮੇ ਸਿਤਾਰੇ ਫੁੰਮਣ ਲੱਗੇ ਖਾਣੇ ਵੀ ਬਣਾ ਲੈਂਦੇ ਆ। ਤੇ ਰਮਜ਼ਾਨ ਵਿੱਚ ਖਾਣੇ ਸਾਡੇ ਹੀ ਬਣਦੇ ਨੇ। ਤੇ ਅੱਲਾਹ ਪਾਕ ਅੰਕਲ ਜੀ ਨੂੰ ਮੁਕੰਮਲ ਸਿਹਤ ਅਤਾ ਫਰਮਾਵੇ, ਤੁਹਾਨੂੰ ਦੋਨੋਂ ਨੂੰ ਸਲਾਮਤ ਰੱਖੇ। ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ ਤੁਹਾਡੀ ਮੁਹੱਬਤਾਂ ਦਾ ਕਿ ਸਲਮਾ ਸਿਤਾਰੇ ਫੁੰਮਣ ਲੱਗੇ ਖਾਣੇ। ਤੇ ਵਾਹ ਵੀ ਵਾਹ ਜ਼ਬਰਦਸਤ, ਤੁਹਾਡਾ ਜੁਮਲਾ ਬੜਾ ਪਿਆਰਾ ਵੇ ਕਿ ਫੁੰਮਣ ਲੱਗੇ ਖਾਣੇ। ਬਾਕੀ ਉਹ ਸਾਰੀ ਜ਼ਿੰਦਗੀ ਅਸੀਂ ਵੀ ਫੁੰਮਣ ਲੱਗੇ ਖਾਣੇ ਬਹੁਤ ਖਾਦੇ ਨੇ, ਹੁਣ ਵੀ ਖਾਂਦੇ ਅੱਲਾ ਦਾ ਸ਼ੁਕਰ ਹੈ। ਲੇਕਿਨ ਉਹੀ ਹੁੰਦਾ ਹੈ ਕਿ ਫਿਰ ਕੁਛ ਏਜ ਦਾ ਐਸਾ ਹਿੱਸਾ ਆ ਜਾਂਦਾ ਔਰ ਸਪੈਸ਼ਲੀ ਇੱਕ ਮਰੀਜ਼ ਦਾ ਹਰ ਵੇਲੇ ਤੁਹਾਡਾ ਸਾਥ ਹੁੰਦਾ ਹੈ ਨਾ। ਤੇ ਫਿਰ ਉਹ ਤੁਸੀਂ ਫਿਰ ਉਹੀ ਕਹਿੰਦੇ ਹੋ ਕਿ ਚਲੋ ਹੁਣ ਦੋ ਬੰਦੇ ਨੇ ਉਹ ਹੁਣ ਇਹੀ ਪਕਾ ਲਓ ਤੇ ਇਹੀ ਖਾ ਲਓ। ਵਰਨਾ ਹੈ ਵੀ ਕਿ ਮਜ਼ੇ ਦੇ ਖਾਣੇ ਤੇ ਸਭ ਨੂੰ ਹੀ ਚੰਗੇ ਲੱਗਦੇ ਨੇ। ਕੌਣ ਐਸਾ ਜਿਹੜਾ ਦੁਨੀਆ 'ਚ ਇਹਨੂੰ ਫੁੰਮਣ ਸਿਤਾਰਿਆਂ ਵਾਲੇ ਖਾਣੇ ਚੰਗੇ ਨਾ ਲੱਗਣਗੇ। ਤੇ ਚਲੋ ਜੀ ਮਿਕਸਅਪ ਚੱਲਦਾ ਹੈ, ਕਦੀ ਸਾਦੇ ਤੇ ਕਦੀ ਫੁੰਮਣਾ ਵਾਲੇ ਖਾਣੇ। ਇਸ ਤਰ੍ਹਾਂ ਹੀ ਜ਼ਿੰਦਗੀ ਗੁਜ਼ਰਦੀ ਹੈ।
ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤਾਂ ਦਾ ਕਿ ਤੁਸੀਂ ਸਾਡੇ ਵਿਹੜੇ 'ਚ ਆਏ। ਤੇ ਬਾਕੀ ਸ਼ਮਾ ਕਹਿੰਦੇ ਪਏ ਨੇ ਕਿ ਬਾਜੀ ਕੀ ਕਹਿੰਦੇ ਨੇ ਤੁਸੀਂ ਰਮਜ਼ਾਨ ਵਿੱਚ ਵਲੌਗ ਜ਼ਰੂਰ ਬਣਾਓ ਕਿ ਛੋਟੀ ਮੋਟੀ ਹਲਕੀ ਫੁਲਕੀ ਗੱਪਸ਼ਪ ਤੇ ਚੱਲਦੀ ਇਹ ਸਿਲਸਿਲਾ ਜਾਰੀ ਰਹਿਣਾ ਚਾਹੀਦਾ। ਬਹੁਤ ਸ਼ੁਕਰੀਆ ਕਿ ਤੁਸੀਂ ਸਾਰਿਆਂ ਨੇ ਇਸ ਚੀਜ਼ ਨੂੰ ਕਿਹਾ ਕਿ ਨਹੀਂ ਜੀ ਤੁਸੀਂ ਆਓ ਤੇ ਇੱਕ ਸਿਲਸਿਲਾ ਸਾਡਾ ਚੱਲਦਾ ਰਹੇ। ਤੇ ਇਸ ਤਰ੍ਹਾਂ ਅਸੀਂ ਛੋਟੇ ਛੋਟੇ ਬਚਪਨ ਦੇ ਕਿੱਸੇ ਸੁਣਾਉਂਦੇ ਰਵਾਂਗੇ, ਰੋਜ਼ਮर्रा ਦੀ ਥੋੜੀ ਜਿਹੀ ਗੱਪਸ਼ਪ ਕਰ ਲਿਆ ਕਰਾਂਗੇ ਕਮੈਂਟ, ਤੇ ਸਾਡਾ ਸਿਲਸਿਲਾ ਜਾਰੀ ਰਹੇਗਾ ਇਨਸ਼ਾਅੱਲਾ। ਤੇ ਸ਼ਮਾ ਚੌਧਰੀ ਕਹਿੰਦੇ ਪਏ ਨੇ ਵੀ ਸਾਰੇ ਸਾਡੇ ਦੋਸਤਾਂ ਨੂੰ अस्सलाम वालेकुम बाजी, ਤੇ ਤੁਹਾਨੂੰ ਤੇ ਸਾਰੇ ਸਾਡੇ ਜਿਹੜੇ YouTube ਫੈਮਿਲੀ ਵਾਲੇ ਦੋਸਤ ਨੇ ਸਾਰਿਆਂ ਨੂੰ ਰਮਜ਼ਾਨ ਮੁਬਾਰਕ। ਤੇ ਵੀ ਦੇਖ ਲਓ ਸਾਰਿਆਂ ਨੇ ਇੱਕ ਦੂਸਰੇ ਨੂੰ ਰਮਜ਼ਾਨ ਦੀ ਮੁਬਾਰਕਬਾਦਾਂ ਦਿੱਤੀਆਂ ਨੇ, ਸਭ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਨੇ ਔਰ ਸਭ ਨੇ ਰਮਜ਼ਾਨ ਦੀ ਮੁਬਾਰਕਬਾਦ ਇੱਕ ਦੂਸਰੇ ਨੂੰ ਦਿੱਤੀ ਹੈ। ਤੇ ਬਹੁਤ ਸ਼ੁਕਰੀਆ ਸ਼ਮਾ, ਤੁਸੀਂ ਸਾਡੇ ਵਿਹੜੇ 'ਚ ਆਏ ਔਰ ਤੁਸੀਂ ਸਾਰੇ ਦੋਸਤਾਂ ਨੂੰ ਵੀ ਯਾਦ ਰੱਖਿਆ, ਤੁਹਾਡੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ। ਤੇ ਬਈ ਅਸੀਂ ਤੁਹਾਡੇ ਪਬਲਿਕ ਦੇ ਪੁਰਜ਼ੋਰ ਇਸਰਾਰ ਤੇ ਨਾ ਅਸੀਂ ਫਿਰ ਆ ਜਾਇਆ ਕਰਾਂਗੇ। ਤੇ ਨਸਰੀਨ ਕਹਿੰਦੇ ਪਏ ਨੇ ਕਿ ਕੀ ਕਹਿੰਦੇ ਨੇ ਤੁਸੀਂ ਅਗਰ ਵਲੌਗ ਬਣਾਓਗੇ ਤੇ ਬਈ ਫਿਰ ਤਾਂ ਮੈਂ ਜ਼ਰੂਰ ਵੇਖਾਂਗੀ ਤੇ ਕਮੈਂਟ ਵੀ ਕਰ ਦਿਆ ਕਰਾਂਗੀ, ਜੇ ਅੱਗੇ ਤੁਹਾਡੀ ਮਰਜ਼ੀ, ਪਰ ਜੇ ਤੁਸੀਂ ਬਣਾਓਗੇ ਤੇ ਮੈਂ ਜ਼ਰੂਰ ਤੁਹਾਡੇ ਵਿਹੜੇ 'ਚ ਆਇਆ ਕਰਾਂਗੀ। ਬਹੁਤ ਸ਼ੁਕਰੀਆ ਨਸਰੀਨ ਤੁਹਾਡੀਆਂ ਮੁਹੱਬਤਾਂ ਦਾ। ਉਹਨਾਂ ਨੇ ਕਿਹਾ ਕਿ ਸਾਰੇ ਵੱਲੋਂ ਉਹਨਾਂ ਨੇ ਵੀ ਕੀ ਕਹਿੰਦੇ ਦੋਸਤਾਂ ਨੂੰ ਮੁਬਾਰਕਬਾਦ ਦਿੱਤੀ ਹੈ, ਦੁਆਵਾਂ ਦਿੱਤੀਆਂ ਨੇ ਨਸਰੀਨ ਨੇ ਕਿ ਸਾਰੇ ਜਿਹੜੇ ਸਾਡੇ ਦੋਸਤ ਵਿਹੜੇ 'ਚ ਆਉਂਦੇ ਨੇ ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਬਹੁਤ ਸ਼ੁਕਰੀਆ ਨਸਰੀਨ। ਤੇ ਨਸਰੀਨ ਨੇ ਇਹ ਕਿਹਾ ਕਿ ਮੇਰੇ ਹਸਬੈਂਡ ਨੂੰ ਅੱਲਾਹ ਪਾਕ ਜਿਹੜਾ ਸਿਹਤ ਦੇਵੇ, ਉਹਨਾਂ ਨੇ ਉਹ ਵੀ ਲਿਖਿਆ ਵੇ, ਤੇ ਉਹਨਾਂ ਨੇ ਇਹ ਵੀ ਲਿਖਿਆ ਵੇ ਕਿ ਮੈਨੂੰ ਬੜੀ ਆਂਤ ਦਾ ਮਸਲਾ ਵੇ, ਮੈਨੂੰ ਬੜੀ ਆਂਤ ਦੀ ਕੋਈ ਤਕਲੀਫ ਹੈ ਔਰ ਮੈਨੂੰ ਇਹ ਮਸਲਾ ਚੱਲ ਰਿਹਾ ਵੇ, ਤੇ ਤੁਸੀਂ ਸਾਰੇ ਮੇਰੇ ਲਈ ਦੁਆ ਕਰ ਦਿਓ। ਤੇ ਵੀ ਅਸੀਂ ਤਾਂ ਸਾਰੇ ਬਿਮਾਰਾਂ ਲਈ ਦੁਆ ਕਰਨੇ ਆ ਔਰ ਸਾਡੇ ਦੋਸਤਾਂ ਨੂੰ ਮੈਂ ਕਹਿੰਦੀ ਹਾਂ ਕਿ ਨਸਰੀਨ ਲਈ, ਇਹਨਾਂ ਦੀ ਅਸੀਂ ਸਿਹਤ ਲਈ ਅੱਗੇ ਦੁਆ ਕੀਤੀ, ਉਜ਼ਮਾ ਲਈ ਕਰਦੇ ਰਹਿੰਦੇ ਆ, ਮੇਰੇ ਹਸਬੈਂਡ ਲਈ ਵੀ ਤੁਸੀਂ ਕਰ ਦਿੰਦੇ ਹੋ, ਸਾਰੇ ਇੱਕ ਦੂਸਰੇ ਲਈ ਦੁਆ ਕਰਦੇ। ਦੁਆ ਬਿਹਤਰੀਨ ਤੋਹਫਾ ਹੁੰਦਾ ਵੇ, ਦੁਆ ਤੋਂ ਜ਼ਿਆਦਾ ਅੱਛਾ ਤੋਹਫਾ ਮੇਰਾ ਖਿਆਲ ਕੋਈ ਨਹੀਂ ਹੋ ਸਕਦਾ। ਦੁਆ ਜਿਹੜਾ ਵੇ ਉਹ ਕੀ ਕਹਿੰਦੇ ਨੇ ਤਕਦੀਰ ਨੂੰ ਜਿਹੜੀ ਬਦਲਦੀ ਹੈ ਦੁਆ ਵੇ, ਤੇ ਦੁਆ ਜਿਹੜੀ ਬਹੁਤ ਕੀਮਤੀ ਹੁੰਦੀ ਹੈ ਜੋ ਕਿਸੇ ਦੂਸਰੇ ਲਈ ਤੁਸੀਂ ਕਰਦੇ ਹੋ। ਇਸ ਲਈ ਕਹਿੰਦੇ ਕਦੀ ਤੁਸੀਂ ਕਿਸੇ ਨੂੰ ਬਦ ਦੁਆ ਨਾ ਦੇਵੋ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਦੁਆ ਦਿੰਦੇ ਹੋ ਨਾ, ਉਹ ਦੁਆ ਪਹਿਲੇ ਤੁਹਾਡੇ ਵੱਲ ਪਲਟਦੀ, ਉਹ ਤੁਹਾਡੇ ਵੱਲ ਪਲਟਦੀ ਹੈ ਦੁਆ ਕਿ ਵੀ ਇਸ ਬੰਦੇ ਨੇ ਕੀ ਕਹਿੰਦੇ ਨੇ ਦੂਸਰੇ ਲਈ ਦੁਆ ਮੰਗੀ ਹੈ ਤੇ ਪਹਿਲੇ ਉਹ ਤੁਹਾਡੇ ਵੱਲ ਪਲਟਦੀ। ਇਸ ਤੋਂ ਕਦੀ ਕਿਸੇ ਨੂੰ ਬਦ ਦੁਆ ਨਾ ਦੇਵੋ ਕਿ ਕਹਿੰਦੇ ਨੇ ਬਸ ਅੱਲਾਹ ਤੇ ਮਾਮਲਾ ਛੱਡ ਦੇਵੋ, ਤੇ ਕਿਉਂਕਿ ਅਗਰ ਤੁਸੀਂ ਕਿਸੇ ਨੂੰ ਬਦ ਦੁਆ ਦਿੰਦੇ ਹੋ ਮਾਮਲਾ ਉਹ ਦੁਆ ਉਹ ਪਲਟ ਨਾ ਜਾਵੇ। ਕਦੀ ਕਿਸੇ ਨੂੰ ਬਦ ਦੁਆ ਨਹੀਂ ਦੇਣੀ ਚਾਹੀਦੀ। ਬਾਜ਼ ਦਫਾ ਜ਼ਿੰਦਗੀ 'ਚ ਐਸੇ ਮੌਕੇ ਆ ਜਾਂਦੇ ਨੇ ਕਿ ਤੁਹਾਡਾ ਦਿਲ ਬੜੀ ਬੁਰੀ ਤਰੀਕੇ ਨਾਲ ਦੁੱਖ ਜਾਂਦਾ ਵੇ, ਪਰ ਉਹ ਇੱਕ ਜਿਹੜਾ ਨਾ ਸਬਰ ਔਰ ਜ਼ਬਤ ਔਰ ਕੰਟਰੋਲ ਦਾ ਇਮਤਿਹਾਨ ਹੁੰਦਾ। ਤੁਸੀਂ ਆਪਣੇ ਬਸ ਇੱਕ ਦਿਲ ਨੂੰ ਕਰ ਦੇਵੋ ਕਿ ਅੱਲਾ ਮੈਂ ਤੇਰੀ ਰਜ਼ਾ ਲਈ ਇੱਥੇ ਮੈਂ ਖਾਮੋਸ਼ ਹੋ ਗਿਆ ਔਰ ਮੈਂ ਆਪਣਾ ਮਾਮਲਾ ਤੇਰੇ ਤੇ ਛੱਡ ਦਿੱਤਾ ਬਸ। ਤੇ ਫਿਰ ਬਸ ਤੁਸੀਂ ਆਪਣਾ ਅਗਰ ਇਹ ਜ਼ਬਤ ਕਰ ਲੈਂਦੇ ਹੋ, ਇਸ ਤੱਕ ਪਹੁੰਚ ਜਾਂਦੇ ਹੋ ਨਾ, ਤੇ ਫਿਰ ਅੱਲਾ ਪਾਕ ਜਿਹੜੇ ਨੇ ਮਾਮਲਾ ਜਿਹੜੇ ਨੇ ਤੁਹਾਡੇ ਬਿਹਤਰ ਕਰ ਦੇਵੇ ਔਰ ਅੱਲਾ ਪਾਕ ਉਹਦੇ ਸਪੁਰਦ ਕਰ ਦਿਆ ਕਰੋ ਆਪਣੇ ਮਾਮਲਾਤ ਜਿਹੜੇ ਜਿੱਥੇ ਤੁਹਾਡਾ ਬੱਸ ਨਾ ਚਲੇ ਨਾ, ਜਿੱਥੇ ਤੁਹਾਡਾ ਬੱਸ ਨਾ ਚਲੇ ਤੇ ਉੱਥੇ ਤੁਸੀਂ ਆਪਣੇ ਮਾਮਲਾਤ ਜਿਹੜਾ ਬਸ ਰੱਬ ਨੂੰ ਸੌਂਪ ਦਿਆ ਕਰੋ ਕਿ ਵੀ ਮੇਰਾ ਰੱਬਾ ਮੈਂ ਬੜਾ ਬੇਇਖਤਿਆਰ ਬੰਦਾ ਵਾ ਤੇਰਾ, ਪਰ ਤੂੰ ਤੇਰੀ ਜਿਹੜੀ ਸ਼ਾਨ ਹੈ ਨਾ ਉਹ ਬਹੁਤ ਉੱਚੀ, ਤੇ ਉਹ ਵੀ ਕਹਿੰਦੇ ਨੇ ਉਹਦੇ ਸਪੁਰਦ ਕਰ ਦਿਆ ਕਰੋ ਮਾਮਲਾਤ। ਕੋਈ ਵੀ ਮਾਮਲਾ ਹੋਵੇ, ਮੈਂ ਇਸ ਹਵਾਲੇ ਨਾਲ ਨਹੀਂ ਕਹਿ ਰਹੀ ਹਾਂ ਕਿ ਕਿਸੇ ਨੂੰ ਬਦ ਦੁਆ ਦੇ ਹਵਾਲੇ ਨਾਲ, ਕੋਈ ਵੀ ਮਾਮਲਾ ਜਿੱਥੇ ਤੁਸੀਂ ਆਪਣੇ ਆਪ ਨੂੰ ਬੇਬਸ ਪਾਓ ਨਾ, ਤੇ ਬਸ ਦੁਆ ਕਰੋ ਨਾਲ ਤੇ ਉਹ ਮਾਮਲਾ ਅੱਲਾ ਤੇ ਛੱਡ ਦਿਓ ਕਿ ਅੱਲਾ ਤੂੰ ਇਹਦੇ ਵਿੱਚੋਂ ਬਿਹਤਰੀ ਕੱਢੇਗਾ, ਰਾਸਤਾ ਤੂੰ ਪੈਦਾ ਕਰਨਾ। ਮੇਰਾ ਕੰਮ ਹੈ ਦੁਆ ਮੰਗਣਾ, ਤੇਰਾ ਕੰਮ ਹੈ ਅਸਬਾਬ ਪੈਦਾ ਕਰਨਾ। ਸਾਡਾ ਬੰਦੇ ਦਾ ਕੰਮ ਇੰਨਾ ਹੀ ਹੈ ਕਿ ਅਸੀਂ ਦੁਆ ਕਰ ਛੜੀ ਆਪਣੇ ਰੱਬ ਕੋਲੋਂ, ਤੇ ਉਹ ਫਿਰ ਰਸਤੇ ਪੈਦਾ ਕਰਨ ਵਾਲੀ ਉਹ ਜ਼ਾਤ ਹੈ। ਪਤਾ ਨਹੀਂ ਕਿੱਥੋਂ ਕਿੱਥੋਂ ਤੁਹਾਡੇ ਲਈ ਰਸਤੇ ਬਣਾ ਦਿੰਦੀ ਹੈ। ਇੱਕ ਕੀੜੇ ਨੂੰ ਵੀ ਪੱਥਰ ਦੇ ਵਿੱਚ ਰਿਜ਼ਕ ਪਹੁੰਚਾ ਦਿੰਦਾ ਉਹ ਰੱਬ, ਇਨਸਾਨ ਨੂੰ ਕਿਉਂ ਨਹੀਂ ਅਤਾ ਕਰੇਗਾ ਉਹਦੇ ਮੰਗਣ 'ਤੇ ਜਾਂ ਮਾਮਲਾ ਦੇ ਸਪੁਰਦ ਕਰਨ 'ਤੇ। ਉਹ ਸਬਾਬ ਪੈਦਾ ਕਰਦਾ, ਬੇਸ਼ੱਕ ਉਹ ਸਬਾਬ ਪੈਦਾ ਕਰਨ ਵਾਲਾ ਹੈ। ਬਸ ਮਾਮਲਾਤ ਅੱਲਾ ਦੇ ਸਪੁਰਦ ਕਰ ਦਿਆ ਕਰੋ। ਤੇ नाहिद कहते पे ने अस्सलाम वालेकुम बाजी, बहुत शुक्रिया आपने याद किया। मेरी तबीयत ठीक नहीं थी, पिछले 2 दिन ब्लॉग नहीं देखा। आपको भी रमज़ान की बहुत आमद बहुत बहुत मुबारक। बहुत शुक्रिया जी नाहिद, असी तुहाडे लिए भी दुआ करने अल्लाह पाक तुहानू सेहत सलामती देवे ते तुसीं चंगे चंगे रमज़ान के रोज़े रखो और खुशियां दे नाल ईद की तैयारियां करो। तो सहूलत हुसैन भी आए ने, सहूलत हुसैन ने भी मौजी भेजे ने, बहुत शुक्रिया सहूलत हुसैन। सहूलत की भी इतफाक है, मेरे सारे साथियों की इस हफ्ते तबीयत खराब रही। सहूलत हुसैन की भी जरा ना इस हफ्ते तबीयत थोड़ी खराब रही, उन्होंने भी काफ़ी वोमिटिंग और उन्हें बीमार रहे ने। कल तो कुछ बेहतरी आई है,
ਤੇ ਐਵੇਂ ਕਿ ਬਿਮਾਰ ਰਹੇ ਨੇ, ਅਸੀਂ ਉਹਨਾਂ ਵਾਸਤੇ ਵੀ ਸਿਹਤ ਦੀ ਦੁਆ ਕਰਨੇ ਆ। ਅੱਲਾਹ ਪਾਕ ਜਿੰਨੇ ਵੀ ਬਿਮਾਰ ਨੇ ਉਹਨਾਂ ਨੂੰ ਅੱਲਾਹ ਪਾਕ ਸਿਹਤ ਅਤਾ ਫਰਮਾਵੇ। ਤੇ ਕੀ ਕਹਿੰਦੇ ਨੇ, ਬਹੁਤ ਸ਼ੁਕਰੀਆ ਸੌਲਤ ਕਿ ਤੁਸੀਂ ਬਿਮਾਰੀ ਦੇ ਬਾਵਜੂਦ ਵੀ ਤੁਸੀਂ ਸਾਡੇ ਵਿਹੜੇ 'ਚ ਆਏ ਹੋ, ਤੇ ਤੁਹਾਡੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ। ਤੇ ਨਾ ਹੀ ਕਹਿੰਦੇ ਪਏ ਨੇ ਵੀ ਖੁਦਾ ਦਾ ਵਾਸਤਾ ਤੁਸੀਂ ਵਲਾਗ ਜ਼ਰੂਰ ਬਣਾਉਣਾ ਵੀ ਰੋਜ਼ਾਨਾ, ਨਹੀਂ ਤੇ ਮੈਂ ਤੇ ਟਾਈਮ ਕੱਢ ਲਵਾਂਗੀ ਬਈ, ਤੇ ਜੇ ਤੁਸੀਂ ਨਾ ਬਣਾਇਆ ਤੇ ਮੈਂ ਆ ਜਾਣਾ ਤੁਹਾਡੇ ਘਰ ਤੁਹਾਡੀਆਂ ਗੱਲਾਂ ਸੁਣਨ ਵਾਸਤੇ। ਤੇ ਉਹਨਾਂ ਨੇ ਕਿਹਾ ਕਿ ਹੱਜ ਸਟੋਰੀ ਜ਼ਰੂਰ ਸ਼ੇਅਰ ਕਰਿਓ ਤੇ ਬਚਪਨ ਦੇ ਰਮਜ਼ਾਨ ਤੇ ਸੇਰ ਅਫਤਾਰ ਦੇ ਬਾਰੇ 'ਚ ਵੀ ਦੱਸਿਓ। ਤੇ ਜਮਾਲ ਸਲੀਮ ਕਹਿੰਦੇ ਪਏ ਨੇ ਯੂ ਆਰ ਬੈਸਟ। ਤੇ ਬਾਕੀ ਕਹਿੰਦੇ ਨੇ ਮੁਸਤਫਾ ਉਹਨਾਂ ਨੇ ਤਾਰੀਫ ਲਿਖੀ ਹੈ ਯੂਸਫ ਵਾਸਤੇ, ਲਾਇਬਾ ਨੇ ਦਿਲ ਭੇਜਿਆ ਵੇ। ਤੇ ਚਲੋ ਜੀ, ਇਹ ਤੁਹਾਡੇ ਹੋ ਗਏ ਜੀ ਕਮੈਂਟ ਪੂਰੇ, ਮੈਂ ਪੂਰੀ ਇਮਾਨਦਾਰੀ ਦੇ ਨਾਲ ਪੜ੍ਹੇ ਨੇ ਕਿ ਵੀ ਕੋਈ ਰਹਿ ਨਾ ਜਾਵੇ, ਕੋਈ ਸਾਥੀ ਕਿਸੇ ਦੀ ਦਿਲ ਆਜ਼ਾਰੀ ਨਾ ਹੋਵੇ। ਲੋ ਵੀ ਟਾਈਮ ਤਾਂ ਹੋ ਗਿਆ ਖਾਸਾ, ਮੈਂ ਤੇ ਹਾਲੇ ਤੁਹਾਨੂੰ ਕਿੱਸੇ ਸੁਣਾਉਣੇ ਸਨ ਤੇ ਇੱਥੇ ਤੇ ਘੰਟੀਆਂ ਵੱਜ ਗਈਆਂ ਨੇ ਬੜੀਆਂ ਖਤਰਨਾਕ ਕਿਸਮ ਦੀਆਂ ਕਿ ਵੀ ਇੱਥੋਂ ਲੱਗੀ ਹੋਈ ਹੈ ਗੱਲਾਂ ਕਰਨ ਤੇ ਦੇਖ ਬਈ ਗੱਲ ਕਿੱਥੇ ਚੱਲੀ। ਤੇ ਮੈਂ ਤੇ ਕਿਹਾ ਸੀ ਵੀ ਛੋਟਾ ਜਿਹਾ ਵਲਾਗ ਪਾਵਾਂਗੀ ਤੇ ਪਰ ਇਹ ਤੇ ਖਾਸਾ ਲੰਬਾ ਹੋ ਗਿਆ, ਲੇਕਿਨ ਕੋਈ ਗੱਲ ਨਹੀਂ, ਅਸੀਂ ਦੋਸਤ ਦਿਨ ਭਰ 'ਚ ਮਿਲਨੇ ਆ। ਅੱਧਾ ਘੰਟਾ ਤੇ ਦੋਸਤਾਂ ਦਾ ਹੱਕ ਹੁੰਦਾ ਨਾ ਦਿਨ ਵਿੱਚ, ਕਿ ਇੰਨਾ ਪੂਰੇ 24 ਘੰਟੇ ਅਸੀਂ ਕੰਮ ਕਰਨੇ ਆ, ਉਹਦੇ ਵਿੱਚ ਅੱਧਾ ਘੰਟਾ ਤੇ ਦੋਸਤਾਂ ਨੂੰ ਜ਼ਰੂਰ ਦੇਣਾ ਚਾਹੀਦਾ ਵੇ ਕਿ ਇੱਕ ਦੂਸਰੇ ਨਾਲ ਬੈਠੋ, ਗੱਲ ਕਰੋ। ਉਹ ਕਹਿੰਦੇ ਨੇ ਕੰਬਖਤ ਦੋਸਤੀ ਤੇ ਹੁੰਦੇ ਨੇ ਜਿਹੜੇ ਤੁਹਾਨੂੰ ਬੁੱਢਾ ਨਹੀਂ ਹੋਣ ਦਿੰਦੇ ਕਿ ਤੁਸੀਂ ਉਹਨਾਂ ਨੂੰ ਹੱਸਦੇ ਹੋ, ਬੋਲਦੇ ਹੋ, ਗੱਪਸ਼ਪ ਕਰਦੇ ਹੋ, ਪਰ ਨਾ ਜਿਹਦੇ ਨਾਲ ਮਿਲੋ ਜ਼ਿੰਦਗੀ ਦੇ ਧੰਦੇ ਲੱਗੇ ਹੋਏ ਨੇ, ਪਰ ਦੋਸਤ ਜਿਹੜਾ ਹੁੰਦਾ ਵੇ ਉਹ ਤੁਹਾਨੂੰ ਕਦੀ ਬੁੱਢਾ ਨਹੀਂ ਹੋਣ ਦਿੰਦਾ, ਉਹ ਤੁਹਾਨੂੰ ਜਵਾਨ ਹੀ ਰੱਖਦਾ, ਤੁਹਾਡੇ ਅੰਦਰ ਦੇ ਬੱਚੇ ਨੂੰ ਜਗਾਏ ਰੱਖਦਾ ਵੇ। ਤੇ ਬਹੁਤ ਸ਼ੁਕਰੀਆ ਜੀ ਤੁਹਾਡੀ ਮੁਹੱਬਤਾਂ ਦਾ। ਤੇ ਚਲੋ ਥੋੜੀ ਜਿਹੀ ਮੈਂ ਨਾਤ ਪੜ੍ਹ ਕੇ ਤੇ ਨਾਲ ਹੀ ਖੁਦਾਫਿਜ਼ ਕਹਿ ਦਿੰਦੀ ਹਾਂ ਤੁਹਾਨੂੰ ਕਿ ਥੋੜੀ ਜਿਹੀ ਨਾਤ ਪੜ੍ਹ ਲੈਂਦੇ ਆ। ਕਿਹੜੀ ਪੜ੍ਹਾਂ? ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਾਲੀਆਂ ਜ਼ੁਲਫਾਂ ਵਾਲਾ। ਦੱਸਾਂ ਕਿ ਮੈਂ ਮੁਸਤਫਾ ਦੀ ਕਿੱਡੀ ਸੋਹਣੀ ਸ਼ਾਨ ਏ, ਦੱਸਾਂ ਕਿ ਮੈਂ ਮੁਸਤਫਾ ਦੀ ਕਿੱਡੀ ਸੋਹਣੀ ਸ਼ਾਨ ਏ, ਆਪ ਦੀ ਤਾਰੀਫ ਵਿੱਚ ਸਾਰਾ ਕੁਰਾਨ ਏ, ਆਪ ਦੀ ਤਾਰੀਫ ਵਿੱਚ ਸਾਰਾ ਕੁਰਾਨ ਏ, ਪੜ੍ਹ ਕੇ ਤੂੰ ਦੇਖ ਜਿਹੜਾ ਮਰਜ਼ੀ ਸਿਪਾਰਾ, ਪੜ੍ਹ ਕੇ ਤੂੰ ਦੇਖ ਜਿਹੜਾ ਮਰਜ਼ੀ ਸਿਪਾਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਾਲੀਆਂ ਜ਼ੁਲਫਾਂ ਵਾਲਾ। ਤੇ ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਇਹ ਨਾਤ ਹਾਲੇ ਅੱਗੇ ਥੋੜੀ ਜਿਹੀ ਹੋਰ ਵੀ ਮੈਨੂੰ ਯਾਦ ਹੈ, ਲੇਕਿਨ ਤਵਾਲਤ ਜ਼ਿਆਦਾ ਹੋ ਰਹੀ ਹੈ, ਅਸੀਂ ਫਿਰ ਕਿਸ ਦਿਨ ਇਹਦਾ ਬਾਕੀ ਹਿੱਸਾ ਪੜ੍ਹ ਦੇਵਾਂਗੇ। ਮੁਸਤਫਾ ਦੀ ਸ਼ਾਨ, ਅੱਲਾ ਦੀ ਸ਼ਾਨ ਤੇ ਅੱਲਾ ਦੇ ਨਬੀ ਦੀ ਸ਼ਾਨ ਬਿਆਨ ਤੇ ਨਹੀਂ ਕੀਤੀ ਜਾ ਸਕਦੀ, ਲੇਕਿਨ ਅਕੀਦਤਾਂ ਨੇ ਕਿ ਚਲੋ ਅਸੀਂ ਕੁਝ ਲਫ਼ਜ਼ ਆਪਣੇ ਅਦਾ ਕਰ ਦਿੰਦੇ ਹਾਂ ਤੇ ਉਹ ਸਾਡੀ ਆਪਣੀਆਂ ਅਕੀਦਤਾਂ ਨੇ, ਬਾਕੀ ਅਸੀਂ ਉਹਨਾਂ ਦੀ ਸ਼ਾਨ ਬਿਆਨ ਨਹੀਂ ਕਰ ਸਕਦੇ ਹਾਂ। ਫਿਰ ਮਿਲਨੇ ਆ। ਮੈਂ ਮਾਮੂਲ ਤੁਹਾਨੂੰ ਇਹ ਕਹਿੰਦੀ ਹਾਂ ਵੀ ਤੁਸੀਂ ਕਮੈਂਟ ਜ਼ਰੂਰ ਕਰਨਾ ਵੇ ਆਪਣੇ ਬਚਪਨ ਦੇ ਹਵਾਲੇ ਨਾਲ, ਕੋਈ ਵੀ ਯਾਦ ਜ਼ਰੂਰ ਸ਼ੇਅਰ ਕਰਿਓ, ਰਮਜ਼ਾਨ ਦੇ ਹਵਾਲੇ ਨਾਲ ਕੋਈ ਵੀ ਗੱਲ ਐਸੇ ਕਮੈਂਟ ਜ਼ਰੂਰ ਲਿਖਿਓ ਜਿਹਦੇ ਨਾਲ ਸਾਨੂੰ ਗੱਲ ਕਰਨ ਦਾ ਮੌਕਾ ਮਿਲਦਾ ਵੇ। ਤੇ ਫਿਰ ਮਿਲਨੇ ਆ। ਅੱਲਾ ਹਾਫਿਜ਼ ਤੇ ਰੱਬ ਰਾਖਾ, ਤੇ ਚੰਗੀਆਂ ਚੰਗੀਆਂ ਚੀਜ਼ਾਂ ਖਾਈਓ ਤੇ ਚੰਗੇ ਚੰਗੇ ਰੋਜ਼ੇ ਖੋਲਿਓ ਕਿ ਬਈ ਥੋੜੀ ਜਿਹੀ ਬਦ एहतियाती कर लियो, कोई नहीं, जो होगा देखा जाएगा।